ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵੈਲਕਮ ਬੈਕ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅੱਜ 6 ਮਾਰਚ 2020 24 ਫੱਗਣ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ। ਆਸ ਕਰਦੇ ਹਾਂ ਕਿ ਤੁਹਾਡਾ ਕੰਮ ਤੇ ਤੁਹਾਡਾ ਜੋ ਦਿਨ ਹੈ ਉਹ ਵਧੀਆ ਗੁਜ਼ਰਿਆ ਹੋਏਗਾ ਔਰ ਜੋ ਵੀਕਐਂਡ ਹੈ ਉਹ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਤੁਹਾਡਾ ਵੀਕਐਂਡ ਖੁਸ਼ੀਆਂ ਭਰਿਆ ਬਤੀਤ ਹੋਵੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਅਸੀਂ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਸ ਬਾਰੇ ਤੁਹਾਨੂੰ ਟੱਚ ਬੇਸ ਕਰਦੀ ਹੈ। ਸੋ ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਜੋ ਅਮਨ ਸਮਝੌਤਾ ਹੋਣ ਦੇ ਬਾਵਜੂਦ ਵੀ ਅਫਗਾਨਿਸਤਾਨ ਵਿੱਚ ਹਿੰਸਾ ਦਾ ਦੌਰਾ ਉਵੇਂ ਹੀ ਜਾਰੀ ਹੈ। ਹਾਲ ਹੀ ਵਿੱਚ ਇੱਕ ਹਮਲੇ ਦੌਰਾਨ 27 ਲੋਕ ਮਾਰੇ ਗਏ। ਮਾਹਰ ਜੋ ਹਲਕਿਆਂ ਵੱਲੋਂ ਇਹ ਸਮਝਿਆ ਜਾ ਰਿਹਾ ਹੈ ਕਿ ਭਾਰਤ ਇਸ ਅਮਨ ਸਮਝੌਤੇ ਨੂੰ ਸਾਬੋਤਾਜ ਕਰਨ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਇਹ ਦੋਸ਼ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਤੇ ਲਾਇਆ ਹੈ। ਆਖਿਰ ਭਾਰਤ ਚਾਹੁੰਦਾ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ CBI ਤੇ ਇਹ ਦੋਸ਼ ਲਗਾਇਆ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਤੇ ਜੋ ਕਾਰਵਾਈ ਚੱਲ ਰਹੀ ਹੈ, ਜੋ ਕਾਰਵਾਈ ਕਰ ਰਹੇ ਹਨ ਉਹਨਾਂ ਨੂੰ ਉਹ ਪ੍ਰੋਟੈਕਟ ਕਰ ਰਹੀ ਹੈ। ਇਸੇ ਤਰ੍ਹਾਂ ਉਸਨੇ ਪੰਜਾਬ ਦੇ ਜੋ ਦਰਿਆਈ ਪਾਣੀਆਂ ਦੇ ਮੁੱਦੇ ਤੇ ਵੀ ਕਿਹਾ ਹੈ ਕਿ ਉਹ ਸ਼ਹੀਦ ਹੋ ਜਾਏਗਾ ਪਰ ਉਹ ਪੰਜਾਬ ਦਾ ਜੋ ਪਾਣੀ ਹੈ ਉਸ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵੇਗਾ। ਸੋ ਕੈਪਟਨ ਦੀ ਜੋ ਇਹ ਬਿਆਨਬਾਜ਼ੀ ਹੈ ਇਸ ਦਾ ਮਤਲਬ ਕੀ ਹੈ, ਇਸ ਦੇ ਕੀ ਕਾਰਨ ਹਨ, ਸੋ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਐਂਡ ਫਿਰ ਆਪਾਂ ਗੱਲਬਾਤ ਕਰਾਂਗੇ। ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ 213 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਉਸੇ ਤਰ੍ਹਾਂ ਹੀ ਜ਼ੁਲਮ ਉਹ ਜਾਰੀ ਨੇ। ਸੋ ਇਸ ਉੱਪਰ ਗੱਲਬਾਤ ਕਰਾਂਗੇ ਐਂਡ ਜੋ ਦਿੱਲੀ ਵਿੱਚ ਜੋ ਵਾਪਰੀ ਹਿੰਸਾ ਦੇ ਬਾਵਜੂਦ ਵੀ ਜੋ BJP ਦੇ ਜੋ ਲੀਡਰ ਨੇ ਉਹ ਨਫ਼ਰਤ ਭਰੀ ਬਿਆਨਬਾਜ਼ੀ ਕਰ ਰਹੇ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਤਾਂ ਤੁਹਾਡੀ ਸਿਹਤਯਾਬੀ ਲਈ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਵੈਲ ਵਿਸ਼ਿੰਗ ਦੇ ਮੈਸੇजेस ਵੀ ਭੇਜੇ ਜੀ। ਤਾਂ ਹੀ ਮੇਰੇ ਖਿਆਲ ਅੱਜ ਮੈਂ ਦੂਸਰੇ ਦਿਨ ਹੀ ਠੀਕ ਹੋ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਈ ਹਾਂ। ਥੈਂਕ ਯੂ ਸੋ ਮਚ ਆਲ ਆਫ ਯੂ। ਦੂਸਰਾ ਜਦੋਂ ਅਸੀਂ ਕੱਲ ਗੱਲ ਕਰ ਰਹੇ ਸੀ ਕਿ BBC ਦੇ ਹਿਸਟਰੀ ਮੈਗਜ਼ੀਨ ਪੋਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਗ੍ਰੇਟੈਸਟ ਲੀਡਰ ਆਫ ਆਲ ਟਾਈਮਸ ਐਲਾਨਿਆ ਗਿਆ, ਜਿਹਦੇ 'ਚ ਜ਼ਾਹਰ ਹੈ ਕਿ ਜਿਹੜੇ ਉਹਨਾਂ ਦੇ ਰੀਡਰ ਨੇ ਉਹੀ ਵੋਟ ਕਰਦੇ ਨੇ। ਔਰ ਉਸ ਡਿਸਕਸ਼ਨ ਦੇ ਵਿੱਚ ਮੈਂ ਮੈਂਸ਼ਨ ਕੀਤਾ ਕਿ ਵੀ ਗੁਜਰਾਂਵਾਲਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ ਉਸ ਸ਼ਹਿਰ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਜਨਰਲ ਹਰੀ ਸਿੰਘ ਨਲਵੇ ਵਰਗਾ ਯੋਧਾ ਵੀ ਦਿੱਤਾ ਹੈ। ਪਰ ਮੈਂ ਜਦੋਂ ਕੱਲ ਰਾਤ ਜਾ ਕੇ ਖਬਰਾਂ ਦੇਖੀਆਂ ਤੇ ਫਿਰ ਪਾਕਿਸਤਾਨ ਦਾ ਹੀ ਨਹੀਂ ਸਾਰੇ ਉਹ ਸਬ ਕੰਟੀਨੈਂਟ ਦਾ ਬਹੁਤ ਵੱਡਾ ਕਾਮੇਡੀ ਕਿੰਗ ਅਮਾਨੁੱਲਾ ਖਾਨ ਜਿਨ੍ਹਾਂ ਦਾ ਸੰਬੰਧ ਵੀ ਗੁਜਰਾਂਵਾਲੇ ਨਾਲ ਸੀ, ਮੈਨੂੰ ਕੱਲ ਹੀ ਪਤਾ ਲੱਗਾ, ਉਹ ਚੜ੍ਹਾਈ ਕਰ ਗਏ ਨੇ। 1950 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ 2020 ਚ 70 ਸਾਲ ਦੀ ਉਮਰ 'ਚ
ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ। ਜੀ ਔਰ ਬਹੁਤ ਵਾਰ ਜਦੋਂ ਅਸੀਂ ਇਸ ਮੁਲਕ ਦੇ ਵਿੱਚ ਵੀ ਫਰਮ ਰੈਗਸ ਟੂ ਰਿਚਿਸ ਦੀ ਸਟੋਰੀ ਦੇਖਦੇ ਤੇ ਸਾਡੇ ਆਪਣੇ ਉਸ ਖਿੱਤੇ ਦੇ ਵਿੱਚ ਵੀ ਇਹੋ ਜਿਹੇ ਨੇ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ, ਬੇਸ਼ੱਕ ਜਨਮ ਉਹਨਾਂ ਦਾ ਗੁਜਰਾਂਵਾਲੇ ਹੈ, ਲਾਹੌਰ 'ਚ ਆ ਕੇ ਉਹਨਾਂ ਨੇ, ਜਿੱਥੇ ਦਾਤਾ ਸਾਹਿਬ ਬਹੁਤ ਵੱਡਾ ਸਪਿਰਿਚੁਅਲ ਸੂਫੀ ਸੰਤ ਨੇ, ਉਹਨਾਂ ਦੀ ਯਾਦ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ, ਉਹਦੇ ਬਾਹਰ ਉਹ ਟੌਫੀਆਂ ਵੇਚਦੇ ਸੀ ਜੀ ਔਰ ਆਪਣੀ ਪਹਿਲੀ ਪਰਫਾਰਮੈਂਸ ਵੀ ਉਹਨਾਂ ਨੇ ਉੱਥੇ ਹੀ ਦਿੱਤੀ। ਉੱਥੋਂ ਉਹਨਾਂ ਨੇ ਸ਼ੁਰੂ ਕਰਕੇ ਕਿਸ ਹੱਦ ਤੱਕ, ਔਰ ਹਾਲਾਂਕਿ ਮੇਰਾ ਆਪਣਾ ਸੁਭਾਅ ਇੱਕ ਗੰਭੀਰ ਹੈ, ਐਨਾਲਿਟੀਕਲ ਹੈ, ਪਰ ਤੁਸੀਂ ਫਿਰ ਵੀ ਜਿਹੜਾ ਇੱਕ ਟੈਲੈਂਟ ਹੈ, ਜਿਹੜਾ ਇੱਕ ਮਜ਼ਾਹੀਆ ਅੰਦਾਜ਼ ਹੈ, ਜਾਂ ਜਿਹਨੂੰ ਅਸੀਂ ਪੰਜਾਬੀ 'ਚ ਹਾਸਰਸ ਕਹਿੰਦੇ ਹਾਂ, ਜੀ ਇਹ ਵੀ ਉਸ ਸਾਡੇ ਖਿੱਤੇ 'ਚ, ਸਾਡੀ ਧਰਤੀ 'ਚ, ਕਿਉਂਕਿ ਜਿਹੜੇ ਲੋਕ ਟਫ ਹੁੰਦੇ ਨੇ ਜ਼ਿੰਦਗੀ 'ਚ, ਵੈਦਰ ਉੱਥੇ ਟਫ ਨੇ, ਲਾਈਫ ਟਫ ਸੀ, ਬਿਲਕੁਲ 4 ਚੁਫੇਰੇ 4-5 ਹਜ਼ਾਰ ਸਾਲ ਦੀ ਉਮਰ 'ਚ ਉਸ ਪੀਰੀਅਡ ਦੇ ਵਿੱਚ ਅਸੀਂ ਦੇਖੀਏ ਹਮਲਾਵਰਾਂ ਦਾ ਆਉਣਾ। ਔਰ ਦੂਜਾ ਇਸ ਲਈ ਪੰਜਾਬੀ ਕਰੈਕਟਰ ਦੇ ਵਿੱਚ ਸੈਂਸ ਆਫ ਹਿਊਮਰ ਜਿਹੜੀ ਹੈ ਉਹ ਬਾਕੀ ਸਿਵਲਾਈਜੇਸ਼ਨਸ ਨਾਲੋਂ ਵੀ ਜ਼ਿਆਦਾ ਹੈ ਜੀ ਔਰ ਉਹਦੇ 'ਚ ਕੁਛ ਨੂੰ ਰੱਬ ਨੇ ਉਹ ਕੁਦਰਤੀ ਬਖਸ਼ਿਸ਼ ਦਿੱਤੀ ਹੁੰਦੀ ਆ। ਸੋ ਅਮਾਨੁੱਲਾ ਖਾਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੀ ਕਾਮੇਡੀ ਸੀ, ਉਹ ਆਪਣੇ ਆਪ 'ਚ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ, ਇਕੱਲਾ ਗੁਜਰਾਂਵਾਲੇ ਦਾ ਪੁੱਤਰ ਹੀ ਨਹੀਂ, ਸਾਡੇ ਉਸ ਧਰਤੀ ਦਾ ਪੁੱਤਰ ਜਿਹੜਾ ਹੈ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਔਰ ਅਸੀਂ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਉੱਥੇ ਅਸੀਂ ਇਹ ਜਿਵੇਂ ਜ਼ਾਹਰ ਹੈ ਇਨਸਾਨੀ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਗੁਸਤਾਖੀਆਂ ਕਰਦੇ ਹਾਂ, ਅੱਲਾਹ ਤਾਲਾ ਉਹਨਾਂ ਦੇ ਉੱਤੇ ਰਹਿਮ ਕਰੇ ਔਰ ਜਿਵੇਂ ਇਸਲਾਮਿਕ ਵਿਸ਼ਵਾਸ ਹੈ ਉਹਨਾਂ ਨੂੰ ਜੰਨਤ ਨਸੀਬ ਕਰਵਾਏ। ਦੂਸਰਾ ਪਾਰਟ ਅਸੀਂ ਲਗਾਤਾਰਤਾ ਨਾਲ ਇਸ ਦੇ ਉੱਤੇ ਗੱਲਬਾਤ ਕੀਤੀ। ਅਫਗਾਨ, ਤਾਲਿਬਾਨ, ਅਮਰੀਕਾ ਅਮਨ ਸਮਝੌਤਾ ਜੀ ਜ਼ਾਹਰ ਹੈ ਲਗਭਗ 2011 ਤੋਂ ਜੇ ਇਸ ਦੀ ਸ਼ੁਰੂਆਤ ਹੋਈ, ਦੋਹਾ ਕਤਰ ਦੇ ਵਿੱਚ ਦਫ਼ਤਰ ਉਹਨਾਂ ਦਾ ਖੁੱਲ੍ਹਿਆ ਤਾਲਿਬਾਨ ਦਾ, ਔਰ ਜ਼ਾਲਿਮੇ ਖਲੀਲਜ਼ਾਦ ਉਹਨੇ ਕਾਫੀ ਐਫਰਟ ਕੀਤਾ, UN ਦੇ ਵਿੱਚ ਅਮਰੀਕਾ ਦਾ ਐਂਬੈਸਡਰ ਵੀ ਰਿਹਾ, ਕਦੇ ਅਫਗਾਨਿਸਤਾਨ ਦੇ ਵਿੱਚ ਵੀ ਐਂਬੈਸਡਰ ਸੀ। ਔਰ ਫਾਈਨਲੀ ਜਿਸ ਅੰਦਾਜ਼ ਦੇ ਵਿੱਚ ਇਸ ਸਮਝੌਤੇ ਤੇ ਦਸਤਖਤ ਹੋਏ, ਮਾਈਕ ਪੋਂਪੀਓ ਉੱਥੇ ਮੌਜੂਦ ਸੀ ਦੋਹਾ ਕਤਰ ਦੇ ਵਿੱਚ, ਔਰ ਉਸ ਤੋਂ ਬਾਅਦ ਈਵਨ ਪ੍ਰੈਜ਼ੀਡੈਂਟ ਟਰੰਪ ਨੇ 1-to-1 ਗੱਲਬਾਤ ਵੀ ਕੀਤੀ। ਲੇਕਿਨ ਉਦੋਂ ਹੀ ਜਦੋਂ ਅਸੀਂ ਵੀ ਔਰ ਜਿਹੜੇ ਬਾਕੀ ਸਾਰਿਆਂ ਨੇ ਜਿਸ ਨੇ ਇਸ ਦੇ ਉੱਤੇ ਗੱਲ ਕੀਤੀ, ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਇਹ ਬੜੀ ਜਿੱਥੇ ਸਮਝੌਤੇ ਤੱਕ ਪਹੁੰਚਣ ਲਈ ਦੋਨਾਂ ਧਿਰਾਂ ਨੇ ਟਾਈਟ ਰੋਪ ਵਾਕ ਕੀਤੀ ਹੈ, ਜਿਵੇਂ ਬਾਜੀਗਰਾਂ ਦੇ ਮੁੰਡੇ ਕੁੜੀਆਂ ਕਿਵੇਂ ਰੱਸੀ ਦੇ ਉੱਤੇ ਤੁਰਦੇ ਨੇ ਸਖਤ ਜਾਨ, ਲੇਕਿਨ ਕਿਵੇਂ ਇੱਕ ਬੈਲੈਂਸ ਹੁੰਦਾ। ਔਰ ਜਿੱਥੋਂ ਤੱਕ ਇਹ ਪਹੁੰਚਿਆ, ਕਈ ਵਾਰ ਪਿਛਲੇ ਸਾਲ ਦੇ ਵਿੱਚ ਤਾਂ ਸਮਝੌਤਾ ਹੁੰਦਾ ਰਹਿ ਗਿਆ ਸੀ, ਕਿਉਂਕਿ ਫਾਈਨਲ ਉਹਦੇ ਸਪੋਇਲਰ, ਅੰਗਰੇਜ਼ੀ ਦੇ ਵਿੱਚ ਟਰਮ ਅਸੀਂ ਸਪੋਇਲਰ ਇਸਤੇਮਾਲ ਕਰਦੇ ਹਾਂ, ਪੰਜਾਬੀ ਦੇ ਵਿੱਚ ਅਸੀਂ ਇਹ ਵੀ ਕਹਿੰਦੇ ਹਾਂ ਕਿ ਭਾਈ ਕਿਵੇਂ ਜਿਹੜੇ ਸਾਬੋਤਾਜ ਕਰਦੇ ਨੇ, ਉਹ ਵੀ ਸ਼ਾਇਦ ਪਤਾ ਨਹੀਂ ਸਾਬੋਤਾਜ ਚੋਂ ਸੈਬੋਟੈਜ ਆਇਆ ਜਾਂ ਸੈਬੋਟੈਜ ਚੋਂ ਸਾਬੋਤਾਜ ਆਇਆ, ਲੇਕਿਨ ਇਹ ਹੈ ਵੀ ਘੜਮ ਚੌਧਰੀ ਹਮੇਸ਼ਾ ਹੁੰਦੇ ਨੇ ਜਿਹੜੇ ਬਣਦੀ ਚੀਜ਼ ਨੂੰ ਵੀ ਰੋਕ ਦਿੰਦੇ ਨੇ। ਲੇਕਿਨ ਜਦੋਂ ਇੱਕ ਵਾਰ ਇਹ ਹੋ ਗਿਆ, ਫਿਰ ਇਹ ਆਸ ਕੀਤੀ ਜਾਂਦੀ ਸੀ, ਕਿਉਂਕਿ ਉਹਦੇ 'ਚ ਕੋਈ ਤੀਜੀ ਧਿਰ ਤਾਂ ਇਨਵੋਲਵ ਨਹੀਂ ਸੀ। ਪਾਕਿਸਤਾਨ ਨੇ ਪਰਦੇ ਦੇ ਪਿੱਛੇ ਆਪਣਾ ਰੋਲ ਅਦਾ ਕੀਤਾ, ਪਰ ਸਾਈਨਿੰਗ ਸੈਰੇਮਨੀ ਜਾਂ ਦੂਜੀ ਉਹ ਉਹਨਾਂ ਦੋ ਧਿਰਾਂ ਦੇ ਵਿਚਾਲੇ ਸੀ। ਸੋ ਜ਼ਾਹਰ ਹੈ ਕਿ ਵੱਡਾ ਜਾਮਨ ਜੇ ਕੋਈ ਉਹਦੇ 'ਚ ਹੈ, ਤਾਲਿਬਾਨ ਤਾਂ ਫਾਈਟਰ ਨੇ, ਉਹ ਤਾਂ ਲੜ ਹੀ ਰਹੇ ਨੇ ਆਪਣੀ ਉਸ ਮਾਦਰੇ ਵਤਨ ਦੇ ਲਈ, ਔਰ ਜਿਹੜੀ ਵੱਡੀ ਜਾਮਨੀ ਸੀ ਅਮਰੀਕਾ ਦੀ ਹੈ ਕਿ ਅਮਰੀਕਾ ਨੇ ਉਹਨੂੰ ਇੰਪਲੀਮੈਂਟ ਕਰਨਾ। ਲੇਕਿਨ ਅਸੀਂ ਦੇਖਿਆ ਕਿ ਵਿਦਨ ਫਸਟ 24 ਆਵਰਸ ਦੀ ਤਬਦੀਲੀ, ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਜੇ ਇਹ ਸਾਰੇ ਚੋਂ ਅਸ਼ਰਫ ਗਨੀ ਦੀ ਸਰਕਾਰ ਜਿਹੜੀ ਜ਼ਾਹਰ ਹੈ ਇਹਨਾਂ ਦੀ ਖੜੀ ਕੀਤੀ ਹੋਈ ਹੈ ਵੀ ਉਹਨੂੰ ਬਾਹਰ ਰੱਖਿਆ ਗਿਆ, ਤਾਲਿਬਾਨ ਤਾਂ ਉਹਨਾਂ ਨੂੰ ਮਾਨਤਾ ਹੀ ਨਹੀਂ ਦਿੰਦੇ, ਰੈਕਗਨਾਈਜ਼ ਨਹੀਂ ਕਰਦੇ ਕਿ ਵੀ ਇਸ ਸਾਰੇ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਭਰੋਸੇ 'ਚ ਲਿਆ ਹੋਏਗਾ, ਔਰ ਲਿਆ ਵੀ ਹੋਏਗਾ। ਲੇਕਿਨ ਜਿਉਂ ਹੀ ਇਹ ਸਮਝੌਤਾ ਹੁੰਦਾ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਨੂੰ, ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਪਿੰਡ ਬੱਝਾ ਨਹੀਂ ਤੇ ਚੱਕੇ ਪਹਿਲਾਂ, ਉਸ ਦੀ ਸ਼ੁਰੂਆਤ ਹੋ ਗਈ ਇੱਕਦਮ। ਜਿਹੜਾ ਉਹਨੇ ਅਸ਼ਰਫ ਗਨੀ ਨੇ ਕਿਹਾ ਜੀ ਮੈਂ ਨਹੀਂ ਛੱਡਦਾ, 5000 ਜਿਹੜੇ ਤਾਲਿਬਾਨ ਪ੍ਰਿਜ਼ਨਰ ਛੱਡਣੇ ਨੇ 10 ਮਾਰਚ ਤੱਕ ਦੀ ਡੇਟ ਹੈ, ਉਹਨੇ ਬਿਲਕੁਲ ਫਲੈਟਲੀ ਰਿਫਿਊਜ਼ ਕੀਤਾ। ਫਿਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਤਾਲਿਬਾਨ ਨੇ ਵੀ ਇਹ ਦੱਸਣ ਦੇ ਲਈ, ਕਿਉਂਕਿ ਜਿਹੜਾ ਉਹ ਅਮਨ ਸਮਝੌਤਾ ਹੈ ਉਹਦੇ 'ਚ ਕਿਤੇ ਇਹ ਨਹੀਂ ਲਿਖਿਆ ਹੋਇਆ ਕਿ ਭਾਈ ਹੁਣ ਇਸ ਤੋਂ ਬਾਅਦ ਤਾਲਿਬਾਨ ਕੋਈ ਕਾਰਵਾਈ ਨਹੀਂ ਕਰੇਗਾ, ਉਹਦੀ ਡਰਾਫਟਿੰਗ ਉਹ ਲੂਜ਼ ਐਂਡਿੰਗ ਹੈ, ਜਿਹਦੇ 'ਚ ਇੱਕ ਪਾਸੇ
ਸੀਜ਼ਫਾਇਰ ਜ਼ਰੂਰ ਸੀ ਇੱਕ ਹਫ਼ਤਾ ਪਹਿਲਾਂ, ਉਹ ਵੀ ਉਹਨੂੰ ਲਫ਼ਜ਼ ਸੀਜ਼ਫਾਇਰ ਨਹੀਂ ਸੀ ਕੀਤਾ ਗਿਆ, ਲੈਸਨਿੰਗ ਆਫ ਹੌਸਟਿਲਿਟੀਜ਼ ਔਰ ਇਸ ਕਿਸਮ ਦਾ ਲਫ਼ਜ਼ ਸੀ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਨੇ ਸਮਝੌਤਾ ਜੇ ਅਮਰੀਕਾ ਮੰਨਿਆ ਤੇ ਔਨ ਦਾ ਪੋਜੀਸ਼ਨ ਆਫ ਸਟਰੈਂਥ ਹੈ। ਸੋ ਉਹਨਾਂ ਨੇ ਵੀ ਆਪਣਾ ਪ੍ਰੈਸ਼ਰ ਬਿਲਡ ਕੀਤਾ। ਪਰ ਹੁਣ ਇਹ ਲੱਗਦਾ ਹੈ ਕਿਉਂਕਿ ਜਿਹੜੀ ਇੱਕ ਉਸ ਸਮਝੌਤੇ ਦਾ ਹਿੱਸਾ ਸੀ ਕਿ ਤਾਲਿਬਾਨ ਉਸ ਖਿੱਤੇ ਦੇ ਵਿੱਚ ਆਈਸਿਸ, ਜਿਹਨੂੰ ਡੈਸ਼ ਵੀ ਕਹਿੰਦੇ ਨੇ, ਔਰ ਅਲ ਕਾਇਦਾ, ਇਹਨਾਂ ਦਾ ਸਫਾਇਆ ਕਰੇਗਾ ਔਰ ਉਹਨਾਂ ਨੂੰ ਉਹ ਧਰਤੀ ਨੂੰ ਇਸਤੇਮਾਲ ਅਮਰੀਕਨ ਹਿੱਤਾਂ ਜਾਂ ਬਾਹਰਲੇ ਐਲਾਈਜ਼ ਦੇ ਹਿੱਤਾਂ ਦੇ ਖਿਲਾਫ ਵਰਤਣ ਨਹੀਂ ਦਿੱਤਾ ਜਾਏਗਾ। ਔਰ ਜ਼ਾਹਰ ਹੈ ਤਾਲਿਬਾਨ ਦੇ ਆਪਣੇ ਇੰਟਰਸਟ ਵੀ ਨਹੀਂ ਹੈ, ਉਹਨਾਂ ਦਾ ਮੁਲਕ ਹੈ, ਉਹਨਾਂ ਨੇ ਦੇਖ ਲਿਆ ਕਿ ਭਾਈ ਕਿੰਨੀ ਤਬਾਹੀ ਕੀ ਹੁੰਦਾ ਹੈ ਔਰ ਉਹ ਘੱਟੋ ਘੱਟ ਹੋਰ ਜੋ ਮਰਜ਼ੀ ਕੋਈ ਕਹਿ ਸਕਦਾ ਹੈ, ਲੇਕਿਨ ਉਹਨਾਂ ਨੇ ਜੋ ਵੀ ਉਹ ਇਕਰਾਰ ਕਰਦੇ ਨੇ ਉਹਨੂੰ ਨਿਭਾਉਂਦੇ ਨੇ। ਹੁਣ ਜਿਹੜੀ ਅੱਜ ਖਬਰ ਮੁੱਖ ਤੌਰ ਦੇ ਉੱਤੇ ਆਈ ਕਿ ਕਾਬਲ ਦੇ ਵਿੱਚ ਇੱਕ ਸੈਰੇਮਨੀ ਦੇ ਮੌਕੇ, ਜਿੱਥੇ ਕਿ ਇੱਕ ਪਾਸੇ ਅਸ਼ਰਫ ਗਨੀ ਨੇ ਪ੍ਰੈਜ਼ੀਡੈਂਟ, ਜਿਹੜੇ ਜ਼ਾਹਰ ਹੈ ਪਸ਼ਤੂਨ ਔਰੀਜਨ ਦੇ ਨੇ, ਇਸੇ ਤਰ੍ਹਾਂ ਅਬਦੁੱਲਾ ਜਿਹੜੇ ਤਾਜ਼ਕ ਮੂਲ ਦੇ ਨੇ ਔਰ ਉਹ ਕਲੇਮ ਕਰਦੇ ਨੇ ਕਿ ਰੀਸੈਂਟਲੀ ਇਹਨਾਂ ਨੇ ਇੱਕ ਹੋਰ ਫਰਾਡ ਜਿਹੀਆਂ ਵੋਟਾਂ ਉੱਥੇ ਪਵਾਈਆਂ ਸੀ। ਅਸ਼ਰਫ ਗਨੀ ਕਹਿੰਦਾ ਮੈਂ ਜਿੱਤਿਆ, ਅਬਦੁੱਲਾ ਕਹਿੰਦਾ ਮੈਂ ਜਿੱਤਿਆ। ਪਰ ਅਬਦੁੱਲਾ ਨੇ ਵੈਲਕਮ ਕੀਤਾ ਸੀ ਇਸ ਡੀਲ ਨੂੰ, ਕਿਉਂਕਿ ਉਹ ਇਹ ਸਮਝਦਾ ਸੀ ਕਿ ਅਲਟੀਮੇਟਲੀ ਜਿਸ ਕਿਸਮ ਦੀ ਉਹਨਾਂ ਦਾ ਟ੍ਰਾਈਬਲ ਸੈਟਅਪ ਹੈ ਸੁਸਾਇਟੀ ਦਾ, ਇਕੱਲੇ ਪਸ਼ਤੂਨ ਵੀ ਉਸ ਬੇਸ਼ੱਕ ਅਲਟੀਮੇਟ ਡਿਸਾਈਡਿੰਗ ਫੈਕਟਰ ਉਹੀ ਹੁੰਦੇ ਨੇ, ਤਾਲਿਬਾਨ 'ਚ ਵੀ ਮੈਜੋਰਿਟੀ ਉਹੀ ਨੇ, ਲੇਕਿਨ ਉੱਥੇ ਤਾਜ਼ਕ ਵੀ ਨੇ, ਉਜ਼ਬੈਕ ਵੀ ਨੇ ਔਰ ਹਜ਼ਾਰੇ ਵੀ ਨੇ, ਦੂਸਰੇ ਸ਼ੀਆ ਵੀ ਨੇ ਔਰ ਬਾਕੀ ਵੀ ਛੋਟੇ ਛੋਟੇ ਕੁਛ ਨਾ ਕੁਛ ਜਿਹੜੇ ਨੇ ਲੋਕ। ਔਰ ਇਹ ਗੱਲ ਦੀ ਤਾਲਿਬਾਨ ਨੂੰ ਵੀ ਸਮਝ ਆਇਆ ਕਿ ਵੀ ਅਲਟੀਮੇਟਲੀ ਇਹ ਸਭ ਨੂੰ ਅਸੀਂ ਨਾਲ ਲੈ ਕੇ ਅਲਟੀਮੇਟਲੀ ਉੱਥੇ ਕਾਮਯਾਬ ਹੋ ਸਕਦੇ ਹਾਂ ਔਰ ਉਹਦੇ 'ਚ ਅਮਰੀਕਾ ਦੀ ਮਦਦ ਵੀ ਰਹੇਗੀ ਔਰ ਦੂਸਰਾ ਵੀ ਹੋਏਗਾ। ਲੇਕਿਨ ਇੱਕ ਪਾਸੇ ਇਹ ਅਲ ਕਾਇਦਾ ਜਾਂ ਆਈਸਿਸ, ਜਿਨ੍ਹਾਂ ਨੂੰ ਕਿਸੇ ਵੇਲੇ ਜ਼ਾਹਰ ਹੈ ਵੀ ਅਮਰੀਕਾ ਨੇ ਹੀ ਐਟਲੀਸਟ ਆਈਸਿਸ ਨੂੰ ਉੱਥੇ ਆਧਾਰ ਦਿੱਤਾ, ਕਿਉਂਕਿ ਉਦੋਂ ਤਾਲਿਬਾਨ ਦੇ ਨਾਲ ਲੜ ਰਹੇ ਸੀ ਤਾਂ ਦਹਿਸ਼ਤ ਉਹਨਾਂ ਦਾ ਇਹ ਸੀ ਕਿ ਇੱਕ ਦਹਿਸ਼ਤਗਰਦ ਨੂੰ ਮਾਰਨ ਲਈ ਦੂਜਾ ਦਹਿਸ਼ਤਗਰਦ ਲਿਆਓ। ਸੋ ਕੁਦਰਤੀ ਹੈ ਕਿ ਵੀ ਇਹੀ ਈਵਨ ਮਿਡਲ ਈਸਟ ਦੇ ਵਿੱਚ ਵੀ ਹੋਇਆ। ਇਹ ਵੱਖਰੀ ਗੱਲ ਹੈ ਕਿ ਜਿਹੜੇ ਇਹਨਾਂ ਵੱਲੋਂ ਦਿੱਤੇ ਗਏ ਹਥਿਆਰ ਪਹਿਲਾਂ ਸੀਰੀਆ ਦੀ ਸਰਕਾਰ ਨੂੰ ਔਰ ਮਿਸਟਰ ਅਸਾਦ ਦੇ ਮੁੰਡੇ ਨੂੰ ਜਿਹੜਾ ਉਹ ਡੀਥਰੋਨ ਕਰਨ ਲਈ ਸੀ, ਉਹੀ ਅਲਟੀਮੇਟਲੀ ਬਾਅਦ 'ਚ ਅਮਰੀਕਨ ਔਰ ਦੂਸਰੀਆਂ ਜਿਹੜੀਆਂ ਇਹਨਾਂ ਦੀਆਂ ਅਲਾਈਡ ਫੋਰਸਿਸ ਨੇ ਉਹਨਾਂ ਦੇ ਖਿਲਾਫ ਇਸਤੇਮਾਲ ਹੋਏ, ਕਿਉਂਕਿ ਉਹ ਆਊਟ ਆਫ ਕੰਟਰੋਲ ਹੋ ਗਏ, ਜਿਹਨੂੰ ਅੰਗਰੇਜ਼ੀ ਦੇ ਫਰੈਂਕਨਸਟਾਈਨ ਕਹਿੰਦੇ ਨੇ ਕਿ ਇੱਕ ਜਿੰਨ ਜਿਹੜਾ ਤੁਸੀਂ ਖੁਦ ਹੀ ਬਣਾਇਆ ਤੇ ਜਾਂ ਤਾਂ ਉਹਨੂੰ ਬੋਤਲ 'ਚ ਪਾਓ ਵਾਪਸ, ਨਹੀਂ ਤਾਂ ਫਿਰ ਉਹ ਤੁਹਾਨੂੰ ਹੀ ਮਾਰੇਗਾ ਜਿਹਨੇ ਬਣਾਇਆ ਹੋਇਆ। ਸੋ ਹੁਣ ਜਿਹੜਾ ਇਹ ਵਾਕਿਆ ਉੱਥੇ ਇੱਕ ਪ੍ਰਾਈਵੇਟ ਸੈਰੇਮਨੀ ਦੇ ਵਿੱਚ, ਜਿੱਥੇ ਕਿ ਅਬਦੁੱਲਾ ਵੀ ਆਏ ਹੋਏ ਸੀ, ਉੱਥੇ ਰਾਕਟ ਅਟੈਕ ਹੋਇਆ, ਫਿਰ ਫਾਇਰਿੰਗ ਹੋਈ, 27 ਬੰਦੇ ਜਿਹੜੇ ਨੇ ਮਾਰੇ ਗਏ। ਹਾਲਾਂ ਇਹ ਵੀ ਕਹਿਣਾ ਵੀ ਡੈਥਸ ਜ਼ਿਆਦਾ ਹੋ ਸਕਦੀਆਂ ਨੇ। ਅਬਦੁੱਲਾ ਸੇਫ ਨੇ ਔਰ ਤਾਲਿਬਾਨ ਨੇ ਨਾਲ ਦੀ ਨਾਲ ਇਹ ਕਿਹਾ ਕਿ ਜੀ ਇਹ ਅਸੀਂ ਨਹੀਂ ਕੀਤਾ ਹੈ ਔਰ ਵੀ ਸ਼ੁੱਡ ਬਿਲੀਵ ਇਟ, ਕਿਉਂਕਿ ਉਹਨਾਂ ਦੇ ਇੰਟਰਸਟ ਨਹੀਂ, ਉਹਨਾਂ ਦੇ ਵੀ ਹੁਣ ਇਹ ਇੰਟਰਸਟ ਦੇ ਵਿੱਚ ਹੈ ਕਿ ਆਲਰੇਡੀ ਉਹਨਾਂ ਨੂੰ ਐਜ਼ ਏ ਡੋਮੀਨੈਂਟ ਫੈਕਟਰ ਮੰਨਿਆ ਅਮਰੀਕਾ ਨੇ ਔਰ ਵੈਸੇ ਵੀ ਗਰਾਊਂਡ ਦੇ ਉੱਤੇ 65% ਦੇ ਕਰੀਬ ਟੈਰੀਟਰੀ ਉਹਨਾਂ ਦੇ ਕੋਲ ਹੈ ਔਰ ਇਹ ਉਹਨਾਂ ਦੇ ਇੰਟਰਸਟ ਨਹੀਂ ਹੈ ਕਿ ਵੀ ਕੋਈ ਇਸ ਕਿਸਮ ਦਾ ਘਟਨਾਕ੍ਰਮ ਜਿਹੜਾ ਇਸ ਸਮਝੌਤੇ ਨੂੰ ਡੀਰੇਲ ਕਰੇ। ਹੁਣ ਇਸ ਦੇ ਪਿੱਛੇ ਕੌਣ ਹੋ ਸਕਦਾ ਹੈ? ਜ਼ਾਹਰ ਹੈ ਕਿ ਵੀ ਜਿਹੜੇ ਜਿਨ੍ਹਾਂ ਨੂੰ ਇਸ ਸਾਰੀ ਡੀਲ ਚੋਂ ਫਾਇਦਾ ਹੋਇਆ ਤੇ ਉਹ ਨੇ ਜਿਹੜੇ ਉਹਦੇ ਚੋਂ ਜਿਹੜੇ ਬਾਹਰ ਰਹਿ ਗਏ ਜਾਂ ਨੁਕਸਾਨ ਹੋਇਆ। ਫਾਇਦੇ ਦੇ ਵਿੱਚ ਜ਼ਾਹਰ ਹੈ ਤਾਲਿਬਾਨ ਪਹਿਲੇ ਗੇਨਰ ਨੇ, ਅਫਗਾਨਿਸਤਾਨ ਦੇ ਆਮ ਆਵਾਮ ਉਸ ਦੇ ਗੇਨਰ ਨੇ। ਪਾਕਿਸਤਾਨ ਜਿਸ ਦਾ ਲਗਭਗ 2430 ਕਿਲੋਮੀਟਰ ਬਾਰਡਰ ਡਿਊਰੈਂਟ ਲਾਈਨ ਰਾਹੀਂ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ ਔਰ ਪਾਕਿਸਤਾਨ ਦੇ ਆਪਣੇ ਅੰਦਰ ਵੀ ਉੱਥੋਂ ਦਹਿਸ਼ਤਗਰਦੀ ਆਈ, ਉਹ ਵੀ ਇਹ ਸਮਝਦੇ ਨੇ ਕਿ ਵੀ ਜੇ ਇਹ ਬਾਰਡਰ ਅਫਗਾਨਿਸਤਾਨ ਦੇ ਵਿੱਚ ਇੱਕ ਸਟੇਬਲ ਹਕੂਮਤ ਆ ਜਾਂਦੀ ਹੈ, ਇਹ ਬਾਰਡਰ ਜਿਹੜਾ ਹੈ ਇਸ ਦੇ ਉੱਤੇ ਉਹਨਾਂ ਨੂੰ ਫਿਰ ਫਿਕਰ ਕਰਨ ਦੀ ਲੋੜ ਨਹੀਂ ਹੈ। ਸੋ ਪਾਕਿਸਤਾਨ ਨੇ ਉਹਨੇ ਹੀ ਇਸ ਸਮਝੌਤੇ ਨੂੰ ਫੈਸਿਲਿਟੇਟ ਵੀ ਕੀਤਾ ਕਿਤੇ ਨਾ ਕਿਤੇ। ਸੋ ਬਾਕੀਆਂ ਦੀ ਅਸੀਂ ਗੱਲ ਕੀਤੀ ਸੀ ਕਿ ਵਾਰਲॉर्ड्स ਨੇ, ਓਪੀਐਮ ਗਰੋ ਕਰਨ ਵਾਲੇ ਨੇ, ਜਾਂ ਕਿਸੇ ਹੱਦ ਤੱਕ ਹੁਣ ਇਹ ਵੀ ਨਹੀਂ ਹੈ ਕਿ ਜਦੋਂ ਸੋਵੀਅਤ ਯੂਨੀਅਨ ਗਿਆ ਜਿਸ ਲੈਵਲ ਤੇ ਉੱਥੇ ਨਾਰਦਰਨ ਅਲਾਇੰਸ ਸੀ, ਮਸੂਦ ਵਰਗਾ ਲੀਡਰ ਉਹ ਤਾਂ ਹੈ ਨਹੀਂ ਕੋਈ ਵੀ। ਅਬਦੁੱਲਾ ਬੇਸ਼ੱਕ ਤਾਜ਼ਕ ਹੈ ਪਰ ਉਹ ਵੀ ਉਹਨਾਂ ਕੀ ਚਾਹੁੰਦਾ ਹੈ ਕਿ ਭਾਈ ਸਾਰਿਆਂ ਦੇ ਨਾਲ
ਰਲ ਮਿਲ ਕੇ ਉਹਨਾਂ ਕਿ ਜਿਹੜਾ ਹੈ ਉਹ ਹਲਵਾ ਮਾਂਡਾ ਚੱਲਦਾ ਰਹੇ, ਜੀ ਉਹਨਾਂ ਖਾਬਾ ਬਣਿਆ ਰਹੇ। ਇਸ ਤੋਂ ਬਿਯੋਂਡ ਤਾਂ ਉਹ ਹੈ ਨਹੀਂ ਕੋਈ ਉਹਨਾਂ ਦੇ ਕੋਲ। ਹੁਣ ਇੱਕੋ ਇੱਕ ਧਿਰ ਹੈ ਭਾਰਤ। ਔਰ ਇਹੀ ਨਹੀਂ, ਉਦੋਂ ਤਾਂ ਅਸੀਂ ਹੋਰ ਸਟੇਟਮੈਂਟਸ ਨੂੰ ਐਨਾਲਾਈਜ਼ ਕੀਤਾ ਹੈ ਕਿ ਵੀ ਕਿਹਨੇ ਕੀ ਕਿਹਾ ਹੈ। ਜਿਹੜੀ ਭਾਰਤ ਨੇ ਜਿੱਥੇ ਅਮਰੀਕਾ ਦੇ ਨਾਲ ਇਸ ਤਾਲਿਬਾਨ ਸਮਝੌਤਿਆਂ ਨੂੰ ਵੈਲਕਮ ਕੀਤਾ ਹੈ, ਉੱਥੇ ਇੱਕ ਲਫ਼ਜ਼ ਜਿਹੜਾ ਉਹਨਾਂ ਨੇ ਯੂਜ਼ ਕੀਤਾ, ਮੇਰੀਆਂ ਵੀ ਨਜ਼ਰਾਂ 'ਚ ਕੱਲ੍ਹ ਹੀ ਉਹ ਗੁਜ਼ਰਿਆ, ਉਹਨਾਂ ਨੇ ਇਹ ਕਿਹਾ ਕਿ ਅਸੀਂ ਵੈਲਕਮ ਕਰਦੇ ਹਾਂ ਕਿਉਂਕਿ ਅਫਗਾਨਿਸਤਾਨ ਦੀ ਭਾਰਤ ਦੇ ਨਾਲ ਕੰਟੀਗੂਅਸ ਜਿਹੜੀ ਹੈ ਉਹ ਕੰਟੀਨਿਊਟੀ ਹੈ। ਹੁਣ ਕੰਟੀਗੂਅਸ ਹੁੰਦਾ ਨਾਲ ਲੱਗਦਾ। ਹੁਣ ਇਹ ਲਫ਼ਜ਼ ਆਏ ਔਰ ਕਿਸੇ ਨੇ ਇਸ ਦਾ ਸ਼ਾਇਦ ਬਹੁਤਾ ਨੋਟਿਸ ਨਹੀਂ ਕੀਤਾ। ਹੁਣ ਭਾਰਤ ਦਾ ਅਫਗਾਨਿਸਤਾਨ ਦੇ ਨਾਲ ਤਾਂ ਬਾਰਡਰ ਲੱਗਦਾ ਨਹੀਂ ਹੈ। ਫਿਰ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਜਿਹੜੀ ਅਫੀਸ਼ੀਅਲ ਸਟੇਟਮੈਂਟ ਹੁੰਦੀ ਹੈ ਉਹ ਕਈ ਉਹਦੀਆਂ ਡਿਸਕਸ਼ਨਸ ਤੋਂ ਬਾਅਦ ਇੱਕ ਇੱਕ ਲਫ਼ਜ਼ ਕੌਮਾ ਔਰ ਪੰਕਚੁਏਸ਼ਨ ਵੀ ਜਿਹੜੀ ਹੈ ਉਹ ਡਿਸਕਸ ਹੁੰਦੀ ਹੈ ਕਿ ਇਹ ਕੰਟੀਗੂਅਸ ਦਾ ਕੀ ਮਤਲਬ ਹੈ ਕਿ ਕਿਉਂਕਿ ਅਫਗਾਨਿਸਤਾਨ ਦਾ ਬਾਰਡਰ ਭਾਰਤ ਦੇ ਨਾਲ ਲੱਗਦਾ ਹੈ। ਹੁਣ ਜਿਹੜੀ ਗੱਲ ਸਾਹਮਣੇ ਆਈ ਔਰ ਕਿਉਂਕਿ ਇਹ ਗੱਲ ਜਦੋਂ ਕਸ਼ਮੀਰ ਦੇ ਵਿੱਚ ਪਿਛਲੇ 7 ਮਹੀਨੇ ਤੋਂ ਅਸੀਂ ਜੋ ਇਹਨਾਂ ਨੇ ਹਾਲਾਤ ਕ੍ਰੀਏਟ ਕੀਤੇ ਨੇ ਆਰਟੀਕਲ 370 ਨੂੰ ਐਬਰੋਗੇਟ ਕਰਕੇ ਗੱਲ ਕਰਦੇ, ਫਿਰ ਇਸ ਗੱਲ ਵੱਲ ਧਿਆਨ ਜਾਏ ਕਿ ਜਦੋਂ ਅਮਿਤ ਸ਼ਾਹ ਜਾਂ ਦੂਜਿਆਂ ਨੂੰ ਪਾਰਲੀਮੈਂਟ 'ਚ ਪੁੱਛਿਆ ਗਿਆ, ਉਹਨਾਂ ਦੇ ਡਿਫੈਂਸ ਮਿਨਿਸਟਰ ਨੂੰ ਵੀ ਰਾਜਨਾਥ ਸਿੰਘ ਨੂੰ ਕਿ ਜੀ ਕੀ ਇਹ ਆਰਟੀਕਲ 370 ਰੀਸਟੋਰ ਕੀਤਾ ਜਾਏਗਾ ਜਾਂ ਕਸ਼ਮੀਰ ਤੋਂ, ਉਹਨਾਂ ਨੇ ਹਰ ਇੱਕ ਨੇ ਕਿਹਾ ਜੀ ਹੁਣ ਸਾਡਾ ਨੈਕਸਟ ਸਟੈਪ ਹੈ ਕਿ ਅਸੀਂ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ ਉਸ ਨੂੰ ਲਿਬਰੇਟ ਕਰਵਾਉਣਾ। ਹੁਣ ਜੇ ਤੁਸੀਂ ਉਸ ਸੈਂਸ ਦੇ ਵਿੱਚ ਦੇਖੋ, ਇਹ ਕੰਟੀਨਿਊਟੀ ਹੈ ਉਹਨਾਂ ਦੀਆਂ ਸਟੇਟਮੈਂਟਸ ਦੀ, ਤੁਸੀਂ ਉਹਦੇ 'ਚ ਦੇਖੋ ਤੇ ਫਿਰ ਜਿਹੜਾ ਪਾਕਿਸਤਾਨ ਦੇ ਵਿੱਚ ਕਸ਼ਮੀਰ ਹੈ ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਉਹਦਾ ਇੱਕ ਕੋਰੀਡੋਰ ਹੈ ਜਿਹੜਾ ਅਫਗਾਨਿਸਤਾਨ ਦੇ ਨਾਲ ਲੱਗਦਾ, ਉਹਨੂੰ ਵਖਾਨ ਕੋਰੀਡੋਰ ਕਹਿੰਦੇ ਨੇ। ਸੋ ਜਦੋਂ ਹੁਣ ਭਾਰਤ ਨੇ ਇਹ ਸਟੇਟਮੈਂਟ ਪੀਸ ਡੀਲ ਤੋਂ ਬਾਅਦ ਦਿੱਤੀ ਕਿ ਕੰਟੀਗੂਅਸ ਕੰਟੀਨਿਊਇੰਗ ਜਿਹੜੀ ਹੈ ਇਸ ਦੀ, ਤੇ ਫਿਰ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਅਲਟੀਮੇਟਲੀ ਉਹਨਾਂ ਨੇ ਆਜ਼ਾਦ ਕਸ਼ਮੀਰ ਨੂੰ ਐਨੈਕਸ ਕਰਨਾ ਔਰ ਉਹਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਵਖਾਨ ਰਾਹੀਂ ਉਸ ਦਾ ਬਾਰਡਰ ਲੱਗੇਗਾ। ਔਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਪਾਕਿਸਤਾਨ ਦੇ ਵਿਚਕਾਰ ਆਉਣ ਨੇ ਭਾਰਤ ਨੂੰ ਬਲੌਕ ਕੀਤਾ ਹੈ, ਸੈਂਟਰਲ ਏਸ਼ੀਆ ਤੋਂ ਵੀ ਯੂਰਪ ਤੋਂ ਵੀ ਕੋਈ ਟ੍ਰੇਡ ਦਾ ਜਿਹੜਾ ਰਾਊਟ ਹੈ, ਔਰ ਦੂਜਾ ਹਾਲਾਂ ਅਫਗਾਨਿਸਤਾਨ ਨਾਲ ਟ੍ਰੇਡ ਕਰਨ ਦੇ ਬਹਾਨੇ ਭਾਰਤ ਨੂੰ ਜਿਹੜਾ ਕਈ ਵਾਰੀ ਉਹ ਸ਼ਰਾਰਤ ਕਰਦੇ ਰਹੇ ਨੇ ਔਰ ਉਹਨਾਂ ਨੇ ਅਫਗਾਨਿਸਤਾਨ 'ਚ ਆਪਣੀ ਪ੍ਰੈਜ਼ੈਂਸ ਕਿੰਨੇ 29 ਕੌਂਸੂਲੇਟ ਖੋਲ੍ਹੇ ਔਰ ਪਾਕਿਸਤਾਨ ਦੇ ਵਿੱਚ ਕਿਵੇਂ ਉਹਨਾਂ ਨੇ ਬਲੋਚਿਸਤਾਨ ਨੈਸ਼ਨਲ ਆਰਮੀ ਦੇ ਨਾਂ ਥੱਲੇ ਬਲੋਚਿਸਤਾਨ ਹੋਏ ਜਾਂ ਖੈਬਰ ਪਖਤੂਨਖਵਾ ਹੋਏ ਉਸ ਦੇ ਵਿੱਚ ਗੜਬੜ ਜਾਰੀ ਰੱਖੀ। ਪਰ ਹੁਣ ਜੇ ਇਸ ਦੇ ਉੱਤੇ ਨਾ ਤਾਂ ਕਿਸੇ ਨੇ ਕੰਡੈਮ ਕੀਤਾ ਕਿ ਵੀ ਭਾਰਤ ਦਾ ਕਿਹੜਾ ਬਾਰਡਰ ਲੱਗਦਾ ਅਫਗਾਨਿਸਤਾਨ ਨਾਲ, ਔਰ ਇਹ ਜਿਹੜਾ ਉਹਨਾਂ ਦਾ ਐਟੀਚਿਊਡ ਹੈ ਇਹ ਦੱਸਦਾ ਹੈ ਕਿ ਅਲਟੀਮੇਟਲੀ ਕੁਛ ਨਾ ਕੁਛ ਆਜ਼ਾਦ ਕਸ਼ਮੀਰ ਦੇ ਮੁੱਦੇ ਦੇ ਉੱਤੇ ਕੁੱਕ ਹੋ ਰਿਹਾ। ਔਰ ਇਹ ਗੱਲ ਅੱਜ ਜਦੋਂ ਇਸ ਸਮਝੌਤੇ ਦੇ ਹਵਾਲੇ ਨਾਲ ਸ਼ਾਹ ਮਹਿਮੂਦ ਜਿਹੜੇ ਕੁਰੈਸ਼ੀ ਨੇ ਉਹਨਾਂ ਦੇ ਫੋਰਨ ਮਿਨਿਸਟਰ, ਉਹਨਾਂ ਨੇ ਸੈਨੇਟ ਦੇ ਵਿੱਚ ਕਿਹਾ ਕਿ ਵੀ ਭਾਰਤ ਜਿਹੜਾ ਇਹ ਸਪੋਇਲਰ ਹੈ। ਉਹਨਾਂ ਨੇ ਕਿਹਾ ਨਿਊ ਦਿੱਲੀ ਇਜ਼ ਪਲੇਇੰਗ ਦਾ ਰੋਲ ਆਫ ਏ ਸਪੋਇਲਰ ਇਨ ਦਾ ਵਾਰ ਟੌਰਨ ਕੰਟਰੀ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਡਜ਼ਨਟ ਵਾਂਟ ਐਨੀ ਸਿਕਿਉਰਿਟੀ ਰੋਲ ਫॉर ਇੰਡੀਆ ਇਨ ਅਫਗਾਨਿਸਤਾਨ। ਹੁਣ ਭਾਰਤ ਚਾਹੁੰਦਾ ਸੀ ਵੀ ਮੈਨੂੰ ਉਹਦੇ ਚੋਂ ਇੱਕ ਸਾਈਜ਼ੇਬਲ ਜਿਹੜਾ ਕੇਕ ਦਾ ਪੀਸ ਮਿਲੇ, ਲੇਕਿਨ ਨਾ ਹੀ ਤਾਲਿਬਾਨ ਨੇ ਵੀ ਇਹ ਗੱਲ ਕਲੀਅਰ ਕੀਤੀ, ਪਾਕਿਸਤਾਨ ਨੇ ਵੀ ਕੀਤੀ ਹੋਈ ਸੀ ਕਿ ਭਾਰਤ ਦਾ ਤਾਂ ਕੋਈ ਇਹਦੇ 'ਚ ਰੋਲ ਨਹੀਂ ਹੈ। ਹਾਲਾਂ ਅਸ਼ਰਫ ਗਨੀ ਵੀ ਚਾਹੁੰਦਾ ਸੀ ਔਰ ਕਿਤੇ ਨਾ ਕਿਤੇ ਹੋਰ ਵੀ ਜਿਹੜੇ ਉਹਨਾਂ ਨੇ ਖੜੇ ਕੀਤੇ ਹੋਏ ਨੇ, ਅਮਰੀਕਾ ਦਾ ਵੀ ਇਨੀਸ਼ੀਅਲ ਸਟੇਜ ਤੇ ਸੀ ਕਿ ਭਾਰਤ ਨੂੰ ਵਿੱਚ ਇਨਵੋਲਵ ਕੀਤਾ ਜਾਏ, ਪਰ ਇਹ ਆਨਰੇਬਲ ਵਿਦਡਰਾਅਲ ਚਾਹੁੰਦੇ ਸੀ ਔਰ ਇਸ ਮੁੱਦੇ ਦੇ ਉੱਤੇ ਤਾਲਿਬਾਨ ਔਰ ਪਾਕਿਸਤਾਨ ਦੀ ਪੋਜੀਸ਼ਨ ਬੜੀ ਕਲੀਅਰ ਸੀ। ਔਰ ਈਵਨ ਪਾਕਿਸਤਾਨ ਵੀ ਹੁਣ ਵੀ ਹਾਲਾਂ ਕਈਆਂ ਵੱਲੋਂ ਇਹ ਕਹਿਣ ਦਾ ਇੰਡੀਅਨ ਜਿਹੜੇ ਸੋ ਕਾਲਡ ਐਕਸਪਰਟ ਨੇ ਕਿ ਜੀ ਹੁਣ ਪਾਕਿਸਤਾਨ ਡਿਸਾਈਡ ਕਰੇਗਾ ਅਫਗਾਨਿਸਤਾਨ 'ਚ ਕੀ ਹੈ, ਉਹਦੀ ਦਖਲ ਅੰਦਾਜ਼ੀ ਹੋਏਗੀ। ਪਾਕਿਸਤਾਨ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਜਿਹੜਾ ਅਫਗਾਨਿਸਤਾਨ ਗ੍ਰੇਵਯਾਰਡ ਆਫ ਦਾ ਐਮਪਾਇਰਸ ਹੈ, ਜਿੱਥੇ ਬ੍ਰਿਟਿਸ਼ ਐਮਪਾਇਰ ਹੋਏ, ਸੋਵੀਅਤ ਯੂਨੀਅਨ ਹੋਏ, ਅਮਰੀਕਾ ਹੋਏ, ਉਹਦੇ 'ਚ ਇਹ ਪਾਕਿਸਤਾਨ ਦੇ ਇੰਟਰਸਟ ਵੀ ਨਹੀਂ ਹੈ ਔਰ ਪਾਕਿਸਤਾਨ ਕਰਨ ਦੀ ਵੀ ਨਹੀਂ ਕੋਸ਼ਿਸ਼। ਹਾਂ,
ਇਹ ਜ਼ਰੂਰ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਸਾਡਾ ਗੁਆਂਢੀ ਚੰਗਾ ਹੋਏ ਜੀ। ਔਰ ਗੁਆਂਢ 'ਚ ਕੌਣ ਆਇਆ ਹੈ, ਇੱਥੇ ਜਦੋਂ ਬਿਲਕੁਲ। ਲੋਕ ਘਰ ਖਰੀਦਦੇ ਨੇ ਤੇ ਸਭ ਤੋਂ ਪਹਿਲਾਂ ਉਹ ਦੇਖਦੇ ਨੇ ਕਿ ਨੇਬਰਹੁੱਡ ਕੀ ਹੈ, ਬਿਲਕੁਲ ਕਿਉਂਕਿ ਨੇਬਰਹੁੱਡ ਦੇ ਨਾਲ ਉਹਨਾਂ ਦੀ ਪੀਸ ਵੀ ਜੁੜੀ ਹੁੰਦੀ ਹੈ ਔਰ ਉਹਨਾਂ ਦਾ ਆਨਰ ਵੀ ਜੁੜਿਆ ਹੁੰਦਾ ਹੈ। ਸੋ ਬਿਲਕੁਲ ਜ਼ਾਹਰ ਹੈ ਪਾਕਿਸਤਾਨ ਦੇ ਲਈ ਤਾਂ ਹੋਰ ਵੀ ਹੈ, ਕਿਉਂਕਿ ਖੈਬਰ ਪਖਤੂਨਖਵਾ ਔਰ ਬਲੋਚਿਸਤਾਨ ਜਦੋਂ ਇਹ ਡਿਊਰੈਂਟ ਲਾਈਨ ਅਸੀਂ ਦੇਖਦੇ ਹਾਂ 1893 ਦੇ ਵਿੱਚ ਜਿਹੜਾ ਬ੍ਰਿਟਿਸ਼ ਡਿਪਲੋਮੈਟ ਸੀ ICS ਉਹਨੇ ਡਰਾ ਕੀਤੀ। ਹਾਲਾਂਕਿ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ 1919 ਦੇ ਵਿੱਚ ਐਂਗਲੋ ਅਫਗਾਨ ਟ੍ਰੀਟੀ ਦੇ ਥੱਲੇ ਥੋੜੀ ਬਹੁਤ ਐਡਜਸਟਮੈਂਟ ਹੋਈ, ਜੀ। ਪਰ ਇਹ ਡਿਊਰੈਂਟ ਲਾਈਨ ਨੇ ਪਸ਼ਤੂਨ ਔਰ ਬਲੋਚ ਕਬੀਲੇ ਜਿਹੜੇ ਨੇ ਉਹ ਡਿਵਾਈਡ ਕਰ ਦਿੱਤੇ ਨੇ, ਅੱਧੇ ਉਸ ਪਾਸੇ ਨੇ ਅੱਧੇ ਉਸ ਪਾਸੇ ਨੇ। ਔਰ ਉਹਨਾਂ 'ਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਭਾਵੇਂ ਇੱਕ ਅਫਗਾਨ ਪ੍ਰੈਜ਼ੀਡੈਂਟ ਜਿਹੜੇ ਮੁਹੰਮਦ ਦਾਊਦ ਖਾਨ 1976 'ਚ ਆਏ, ਉਹਨਾਂ ਨੇ ਮੰਨਿਆ ਸੀ ਕਿ ਡਿਊਰੈਂਟ ਲਾਈਨ ਫਾਈਨਲ ਹੈ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਹਾਮਿਦ ਕਰਜ਼ਾਈ ਦੀ ਹਕੂਮਤ ਹੋਏ, ਹੁਣ ਵਾਲੀ ਹੋਏ, ਜਾਂ ਈਵਨ ਜਿੰਨੀ ਦੇਰ ਤਾਲਿਬਾਨ ਦੀ ਹਕੂਮਤ ਵੀ ਰਹੀ, ਉਹ ਡਿਊਰੈਂਟ ਲਾਈਨ ਨੂੰ ਪੱਕਾ ਬਾਰਡਰ ਨਹੀਂ ਮੰਨਦੇ। ਹਾਲਾਂਕਿ ਇਹ ਹੁਣ ਇਸ਼ੂ ਨਹੀਂ ਰਹਿ ਗਿਆ, ਪਾਕਿਸਤਾਨ ਨੇ ਉਸ ਦੇ ਉੱਤੇ ਤਾਰ ਤੂਰ ਵੀ ਲਾ ਦਿੱਤੀ ਹੈ ਜਾਂ ਉਹਨੂੰ ਰਿਲੇਟਿਵਲੀ ਜਿਹੜਾ ਉਹ ਸਿਕਿਉਰ ਕਰ ਲਿਆ, ਜੀ। ਲੇਕਿਨ ਇਹ ਪਾਕਿਸਤਾਨ ਦੇ ਹਿੱਤ 'ਚ ਹੈ ਕਿ ਅਫਗਾਨਿਸਤਾਨ ਉਹ ਆਪਣੇ ਮਸਲੇ ਆਪ ਹੱਲ ਕਰਨ। ਟ੍ਰੇਡ ਪਾਕਿਸਤਾਨ ਦੇ ਨਾਲ ਵਧੇਗਾ ਔਰ ਜਿਹੜਾ ਪਾਕਿਸਤਾਨ ਦਾ ਸਾਰਾ ਜ਼ੋਰ ਉੱਥੇ ਲੱਗਾ ਹੋਇਆ ਜਾਂ ਜਿਹਦੇ ਰਾਹੀਂ ਉਹਨਾਂ ਦੀ ਸਿਵਲ ਸੁਸਾਇਟੀ ਦੇ ਵਿੱਚ ਵੀ ਵਾਇਲੈਂਸ ਆਈ, ਜ਼ਾਹਰ ਹੈ ਉੱਥੋਂ ਆਈ। ਹਾਂ, ਪਾਕਿਸਤਾਨ ਦਾ ਇੰਟਰਸਟ ਜ਼ਰੂਰ ਹੈ ਕਿ ਅਫਗਾਨਿਸਤਾਨ 'ਚ ਜਿਵੇਂ ਇੱਕ ਉਹਨਾਂ ਨੇ ਤਾਲਿਬਾਨ ਨੇ ਪਾਕਿਸਤਾਨੀ ਤਾਲਿਬਾਨ ਖੜੇ ਕੀਤੇ, ਜਿਹੜੇ ਪਾਕਿਸਤਾਨ 'ਚ ਗੜਬੜ ਕਰਦੇ ਸੀ, ਉਹਨਾਂ ਸ਼ਾਇਦ ਤਹਿਰੀਕੇ ਤਾਲਿਬਾਨ ਕੇ ਕੀ ਉਹਦਾ ਨਾਂ ਰੱਖਿਆ ਹੋਇਆ ਸੀ। ਫਿਰ ਸਾਊਥ ਪੰਜਾਬ ਦੇ ਵਿੱਚ ਲਸ਼ਕਰੇ ਝੰਗ ਔਰ ਇਸ ਕਿਸਮ ਦੀਆਂ ਆਰਗੇਨਾਈਜੇਸ਼ਨ ਜਿਹੜੀਆਂ ਜ਼ਾਹਰ ਹੈ ਕਿ ਇੰਡੀਆ ਬੈਕਡ ਨੇ। ਜਦੋਂ ਅਸੀਂ ਇੰਡੀਆ ਐਜ਼ ਏ ਸਪੋਇਲਰ ਦੀ ਗੱਲ ਕਰ ਰਹੇ ਹਾਂ, ਸੋ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਵਾਇਲੈਂਸ ਲਿਆਂਦੀ ਔਰ ਹੁਣ ਇਸ ਸਮਝੌਤੇ ਨੂੰ ਉਹ ਵਾਇਲੇਟ ਹੀ ਨਹੀਂ, ਉਸ ਨੂੰ ਸੈਬੋਟਾਜ ਕਰ ਰਹੇ ਨੇ ਪੂਰੀ ਤਰ੍ਹਾਂ। ਔਰ ਇਹਨਾਂ ਦੀ ਨੀਤ ਕੀ ਹੈ, ਔਰ ਜਦੋਂ ਮੈਂ ਅੱਜ ਇਸ ਡਿਸਕਸ਼ਨ ਨੂੰ ਕਰ ਰਿਹਾ ਕਿ ਕੀ ਇਹ ਉੱਥੇ ਆਜ਼ਾਦ ਕਸ਼ਮੀਰ ਤੇ ਹਮਲਾ ਕਰ ਸਕਦੇ ਨੇ, ਇੱਕ ਸਟੇਟਮੈਂਟ ਭਾਰਤ ਦੇ ਫੌਜੀ ਚੀਫ ਦੀ ਜਨਰਲ ਨਰਵਾਣੇ, ਜਿਹਨੇ ਕਿ 2 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਸੈਮੀਨਾਰ ਨੂੰ ਐਡਰੈਸ ਕੀਤਾ, ਔਰ ਇਹ ਜਿਹੜਾ ਸੈਮੀਨਾਰ ਸੀ ਉਹ ਸੀ ਸੈਮੀਨਾਰ ਔਨ ਲੈਂਡ ਵਾਰਫੇਅਰ, ਕਿ ਜਿਹੜੀ ਜ਼ਮੀਨੀ ਜੰਗ ਹੈ, ਉਸ ਦੇ ਵਿੱਚ ਉਹ ਬੋਲਦੇ ਆ ਜੋ ਉਹਨੇ ਗੱਲ ਕਹੀ, ਇਹ ਉਹ ਦੱਸਦੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਜੋ ਬਾਲਾਕੋਟ ਵਾਲਾ ਕੀਤਾ ਉਹਨਾਂ ਵਾਇਲੇਟ ਕੀਤਾ, ਕਿਉਂਕਿ ਬਾਲਾਕੋਟ ਅਟੈਕ ਕੋਈ ਪਾਕਿਸਤਾਨ ਮੇਨਲੈਂਡ ਤੇ ਨਹੀਂ ਸੀ, ਬਾਲਾਕੋਟ ਆਜ਼ਾਦ ਕਸ਼ਮੀਰ ਦਾ ਹੀ ਹਿੱਸਾ ਬਣਦਾ ਉਹਦੇ 'ਚ ਸੀ, ਲੇਕਿਨ ਉਹਨਾਂ ਨੂੰ ਇਹ ਲੱਗਾ ਕਿ ਵੀ ਇਸ ਗੱਲ ਨੇ ਜੰਗ ਨਹੀਂ ਛੇੜੀ ਹੈ। ਹਾਲਾਂਕਿ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਵਿਦਿਨ 24 ਆਵਰਸ ਔਰ ਫਿਰ ਉੱਥੇ ਸਟਾਪ ਹੋ ਗਈ ਗੱਲ। ਅਭਿਨੰਦਨ ਨੂੰ ਫੜਿਆ, ਉਹ ਵੀ ਉਹਨਾਂ ਨੇ ਵਾਪਸ ਕਰਤਾ। ਹੁਣ ਇਸ ਨੂੰ ਉਹ ਆਪਣੀ ਇੱਕ ਸਕਸੈਸ ਦੇ ਤੌਰ ਤੇ ਤਾਂ ਵੇਚ ਹੀ ਰਹੇ ਸੀ ਪੋਲੀਟੀਕਲੀ, ਪਰ ਮਿਲੀਟੈਰਲੀ ਉਹ ਸਮਝਣ ਲੱਗ ਗਏ ਨੇ ਕਿ, ਔਰ ਇਹਨੂੰ ਉਹਨਾਂ ਦੀ ਇਹ ਸਟੇਟਮੈਂਟ ਅਫਗਾਨਾਂ ਦੇ ਨਾਲ ਤਾਲਿਬਾਨ ਨਾਲ ਅਕੋਰਡ ਦੇ ਵੇਲੇ ਜੇ ਦੇਖੋ ਤੇ ਉਹਨੂੰ ਇਸ ਜਨਰਲ ਨਰਵਾਣੇ ਦਾ ਮਾਈਂਡਸੈਟ ਦੇਖੋ। ਇਹਦੀ ਹੈਡਲਾਈਨ ਹੈ ਬਾਲਾਕੋਟ ਸ਼ੋਡ if one is successful escalation doesn't always lead to war, ਕਿ ਵੀ ਬੇਸ਼ੱਕ ਬਾਲਾਕੋਟ ਰਾਹੀਂ ਆਪਸ ਦੇ ਵਿੱਚ ਜਿਹੜੀ ਹੈ ਉਹ ਵਧਿਆ, ਜਿਹੜੀ ਹੈ ਕਸ਼ੀਦਗੀ ਦਾ ਮਾਮਲਾ, ਪਰ ਇਹਨੇ ਇਹ ਵੀ ਸਾਬਤ ਕਰ ਦਿੱਤਾ ਕਿ ਜ਼ਰੂਰੀ ਨਹੀਂ ਕਿ ਇਹਦੇ ਨਾਲ ਜੰਗ ਹੋਏ, ਕਿਉਂਕਿ ਜੰਗ ਹੋਈ ਨਹੀਂ। ਉਹਨੇ ਕਿਹਾ ਕਿ ਵੀ ਇਹ ਸੈਮੀਨਾਰ 'ਚ ਬੋਲਦੇ ਆ ਕਿ 에ਅਰ ਸਟ੍ਰਾਈਕਸ ਔਨ ਬਾਲਾਕੋਟ ਡੈਮੋਨਸਟ੍ਰੇਟਡ that if one is skillful escalation didn't always lead to war, ਕਿ ਜੇ ਅਸੀਂ ਬਹੁਤ ਸਿਆਣੇ ਆ ਇੱਕ ਤੇ ਸਿਆਣਪ ਦੇ ਨਾਲ ਹੈ ਤੇ ਫਿਰ ਜ਼ਰੂਰੀ ਨਹੀਂ ਕਿ ਵਾਰ ਹੋਏ। ਔਰ ਉਹਦੇ 'ਚ ਉਹਨੇ ਪੁਆਇੰਟ ਆਊਟ ਕੀਤਾ ਕਿ ਦੇਖੋ ਜੀ, ਚਾਈਨਾ ਨੇ ਵੀ ਸਾਊਥ ਚਾਈਨਾ ਸੀ ਦੇ ਵਿੱਚ ਸਮਾਲ ਇਨਕਰੀਮੈਂਟਲ ਸਟੈਪਸ ਲਏ ਔਰ ਉਹਨਾਂ ਨੇ ਦੇ ਅਚੀਵਡ देयर ਏਮ ਵਿਦਆਊਟ ਫਾਇਰਿੰਗ ਅ ਸਿੰਗਲ ਸ਼ਾਟ ਔਰ ਇਨਵਾਈਟਿੰਗ ਰੀਟੈਲੀਏਟਰੀ ਐਕਸ਼ਨ, ਕਿ ਕਿਸੇ ਨੇ ਵੀ ਕੋਈ ਰੀਟੈਲੀਏਟ ਨਹੀਂ ਕੀਤਾ। ਹਾਲਾਂਕਿ ਜਾਪਾਨ ਦਾ ਵੀ ਕਲੇਮ ਸੀ, ਦੂਸਰਿਆਂ ਦਾ ਵੀ ਸੀ, ਉਹਨੇ ਕਿਹਾ ਜੀ ਛੋਟੇ ਛੋਟੇ ਸਟੈਪ ਲਏ ਔਰ ਉਹ ਫਿਰ ਵੀ ਨਿਕਲ ਗਏ। He said the rise of non-state actors such as terrorists demanded that victory in war is formulated in a nuanced manner, ਕਿ ਵੀ ਇਹ ਜਿਹੜੀ ਹੈ ਕਿਵੇਂ ਤੁਸੀਂ ਮੇਸ਼ਰਡ ਨੁਆਂਸ ਦੇ ਨਾਲ ਤੁਰਨਾ। ਔਰ ਇਹਦੇ 'ਚ ਉਹਨੇ ਫਿਰ ਈਵਨ ਆਈਸਿਸ ਨੂੰ ਕਿਹਾ ਦੇਖੋ ਜੀ ਉਹਨਾਂ ਨੇ ਕਿਵੇਂ
they have used social media to devastating effect as compared to 21st century armies of US and UK। ਇੱਥੇ ਆਪਣੀ ਗੱਲ ਦੱਸਣੀ ਭੁੱਲ ਗਿਆ ਕਿ ਕਿਵੇਂ ਉਹ ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਹੇ ਨੇ ਆਪਣਾ ਝੂਠ ਪਰੋਸਣ ਦੇ ਲਈ ਔਰ ਆਪਣੀਆਂ ਲਾਈਜ਼ ਵੇਚਣ ਦੇ ਲਈ। ਪਰ ਮੈਨੂੰ ਇਹ ਲੱਗਦਾ ਹੈ, ਮੇਰੀ ਇਹ ਹੰਚ ਹੈ ਕਿ ਵੀ ਕੁਛ ਨਾ ਕੁਛ ਐਸਾ ਕੁੱਕ ਹੋ ਰਿਹਾ, ਭਾਰਤ ਦੇ ਹਾਲਾਤ ਜਿਹੜੇ ਨੇ ਉਹਨਾਂ ਦੇ ਹੱਥਾਂ ਚੋਂ ਨਿਕਲ ਰਹੇ ਨੇ। ਔਰ ਕੱਲਾ ਇਹੀ ਨਹੀਂ ਕਿ ਦੁਨੀਆ ਦੇ ਵਿੱਚ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਦਨਾਮੀ ਦਾ ਲੈਵਲ ਕਿਸ ਲੈਵਲ ਤੱਕ ਹੈ। US ਦੇ ਉਹ ਫੈਡਰਲ US ਸਰਫ ਦੇ ਵਿੱਚ ਇੱਕ ਹੋਰ ਹੀਅਰਿੰਗ ਹੋਈ, ਜਾਂ UK ਦੀ ਪਾਰਲੀਮੈਂਟ ਨੇ ਜਾਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਜਾਂ ਦੂਜੇ। ਲੇਕਿਨ ਇੰਟਰਨਲੀ ਅੱਜ ਜਿਹੜਾ ਬੜਾ ਵੱਡਾ ਕ੍ਰਾਈਸਿਸ, ਉਹਨਾਂ ਦਾ ਚੌਥਾ ਵੱਡਾ ਬੈਂਕ ਯਸ ਬੈਂਕ ਉਹਦਾ ਨਾਂ ਹੈ, ਜਿਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਦੀ ਮਨੀ ਹੈ ਉਹ ਕਲੈਪਸ ਹੋ ਰਿਹਾ ਔਰ ਲੋਕ ਅੱਧਾ ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਨੇ ਵੀ ਲਾਤਾ ਜੀ ਕਿ ਮਹੀਨੇ 'ਚ ਤੁਸੀਂ ਸਿਰਫ 50,000 ਰੁਪਈਆ ਹੀ ਕਢਾ ਸਕਦੇ ਹੋ। ਔਰ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕਰੋੜਾਂ ਬਿਜ਼ਨਸਿਸ ਦੂਜੇ ਅੱਜ ਪੂਰਾ NDTV ਦਾ ਇੱਕ ਸ਼ੋਅ ਸੀ ਇਸ ਦੇ ਉੱਤੇ ਕਿ ਲੋਕ ਕਿਵੇਂ ਚੀਕਾਂ ਮਾਰ ਰਹੇ ਨੇ, ਕੀ ਹੋਇਆ। ਇਸ ਤੋਂ ਪਹਿਲਾਂ ਪੰਜਾਬ ਮਹਾਰਾਸ਼ਟਰ ਬੈਂਕ ਦੇ ਵਿੱਚ ਇਹ ਹੋਇਆ। ਹੁਣ ਇਹ ਜ਼ਾਹਰ ਹੈ ਕਿ ਕੋਈ ਨੀਰਵ ਮੋਦੀ, ਕੋਈ ਵਿਜੇ ਮਲਾਇਆ, ਕੋਈ ਦੂਜੇ ਤੀ ਜਿਹੜੇ ਲੈ ਕੇ ਦੌੜੇ ਨੇ। ਇਸੇ ਤਰ੍ਹਾਂ ਜਿਹੜਾ ਇਸ ਯਸ ਬੈਂਕ ਦਾ ਕਰਤਾ ਧਰਤਾ ਕਪੂਰ ਨਾਂ ਦਾ ਬੰਦਾ, ਜਿਹੜਾ ਜਦੋਂ ਮੋਦੀ ਨੇ ਨੋਟਬੰਦੀ ਕੀਤੀ ਹੈ ਤੇ ਮੋਦੀ ਨੂੰ ਗ੍ਰੇਟ ਇਕਨੋਮਿਸਟ ਤੇ ਫਲਾਣਾ ਢਿਮਕਾ ਆਪਣੇ ਸ਼ੇਅਰ ਉਹਨੇ ਜਿਹੜਾ 6 ਮਹੀਨੇ ਪਹਿਲਾਂ ਵੇਚ ਕੇ ਬਾਹਰ ਨਿਕਲ ਗਿਆ। ਸੋ ਜਦੋਂ ਆਪਣੇ ਕੋਈ ਸ਼ੇਅਰ ਵੇਚਦਾ ਜਾਂ ਦੂਜਾ ਜ਼ਾਹਰ ਹੁੰਦਾ ਹੈ ਕਿ ਭਾਈ ਇਹ ਕਲੈਪਸ ਹੋਣ ਵੱਲ ਜਾ ਰਿਹਾ। ਔਰ ਰਿਜ਼ਰਵ ਬੈਂਕ ਨੂੰ ਵੀ ਪਤਾ ਸੀ ਪਿਛਲੇ 2-3 ਸਾਲ ਤੋਂ ਕੀ ਚੱਲ ਰਿਹਾ, ਪਰ ਇਸ ਕਿਸਮ ਦਾ ਘਾੜਾ ਮਾੜਾ ਇੰਟਰਨਲ ਇਹਨਾਂ ਦਾ ਚੱਲ ਰਿਹਾ ਹੈ। ਇਕਨੋਮੀ ਇਹਨਾਂ ਦੀ ਆਲਰੇਡੀ ਕਹਿਣ ਨੂੰ 4 ਕੁਝ % ਕਹਿੰਦੇ ਨੇ, 2% ਤੋਂ ਵੀ ਥੱਲੇ। ਬਹੁਤ ਜ਼ਬਰਦਸਤ ਉੱਥੇ ਇਕਨੋਮਿਕਲ ਕ੍ਰਾਈਸਿਸ ਹੈ ਔਰ ਲੋਕ ਬਹੁਤ ਦੁਖੀ ਹਾਲਤ ਦੇ ਵਿੱਚ ਨੇ। ਔਰ ਇਹ ਚੌਥੇ ਵੱਡੇ ਬੈਂਕ ਦਾ ਕਲੈਪਸ ਹੋਣਾ। ਹੁਣ ਇਹ ਸਾਰੇ ਕ੍ਰਾਈਸਿਸ ਚੋਂ ਹਮੇਸ਼ਾ ਤੁਸੀਂ ਦੇਖੋਗੇ ਦੁਨੀਆ ਦੇ ਵਿੱਚ ਜਿਹੜੀ ਜੰਗ ਜਾਂ ਲੜਾਈ ਜਾਂ ਦੂਜਾ ਤੀਜਾ ਹੁੰਦਾ, ਇੱਕ ਡਾਈਵਰਸ਼ਨਰੀ ਟੈਕਟਿਕ ਹੁੰਦਾ, ਲੋਕਾਂ ਨੂੰ ਹੋਰ ਭੁੱਲ ਜਾਂਦਾ, ਫਿਰ ਉਹ ਆਪਣਾ ਪੈਟਰੀਓਟਿਜ਼ਮ ਦਾ ਜਿਹੜਾ ਉਹ ਕਾਰਡ ਕੱਢ ਲੈਂਦੇ ਨੇ। ਸੋ ਇਸ ਹਾਲਾਤ ਵੱਲ ਜਾਂਦੇ ਆ। ਔਰ ਇਹਦੀ ਜਦੋਂ ਅਸੀਂ ਦੇਖ ਰਹੇ ਹਾਂ ਕਿ ਵੀ ਉਹਨਾਂ ਦਾ ਜਨਰਲ ਕੀ ਕਹਿ ਰਿਹਾ ਹੈ ਔਰ ਦੂਸਰੇ ਪਾਸੇ ਉਹਨਾਂ ਦੀ ਸਟੇਟਮੈਂਟ ਕੀ ਹੈ ਔਰ ਰੀਅਲੀ ਉਹਨਾਂ ਨੇ ਇਹ ਡੀਲ ਪਿਛਲੇ 4 ਦਿਨਾਂ ਦੇ ਵਿੱਚ ਹੀ ਕੀ ਹਾਲ ਕਰ ਦਿੱਤਾ ਹੈ। ਔਰ ਇਹਦਾ ਮਤਲਬ ਇਹ ਹੈ ਕਿ ਈਵਨ ਜੇ ਹੁਣ ਸਿੱਧੇ ਤੌਰ ਤੇ ਉਹ ਤਾਲਿਬਾਨ ਜਾਂ ਅਮਰੀਕਾ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕੇ, ਇਸ ਦੇ ਵਿੱਚ ਕੋਈ ਰੋਲ ਨਹੀਂ ਲੈ ਸਕੇ, ਤੇ ਇਹ ਜਿਹੜਾ ਹਮਲਾ ਜਿਹਦੇ ਚ ਜ਼ਾਹਰ ਹੈ ਕਿ ਟਾਰਗੇਟ ਅਬਦੁੱਲਾ ਸੀ ਔਰ ਉਹਨਾਂ ਨੇ ਇਹ ਵੀ ਦੱਸਤਾ ਵੀ ਕਾਬਲ ਦੇ ਵਿੱਚ ਤਾਲਿਬਾਨ ਨੇ ਤਾਂ ਇਸ ਤੋਂ ਇਨਕਾਰ ਕੀਤਾ। ਸੋ ਇਹ ਉਹਨਾਂ ਦੀਆਂ ਹੀ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਖੜੀਆਂ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰ ਰਹੇ ਹਾਂ ਫਿਰ ਉਸ ਦੇ ਵਿੱਚ ਇਜ਼ਰਾਈਲ ਨੂੰ ਵੀ ਜੋੜ ਲਿਆ ਜਾਏ। ਔਰ ਇਹਦੇ ਚ ਜ਼ਰੂਰੀ ਨਹੀਂ ਹੈ ਕਿ ਜੇ ਅਮਰੀਕਾ ਇੰਡੀਆ ਨੂੰ ਜਿਹੜਾ ਐਜ਼ ਏ ਪ੍ਰੋਕਸੀ ਯੂਜ਼ ਕਰ ਰਿਹਾ ਚਾਈਨਾ ਲਈ, ਤੇ ਇੰਡੀਆ ਕੱਲਾ ਅਮਰੀਕਾ ਦਾ ਪ੍ਰੋਕਸੀ ਹੈ। ਜਿਹਨੂੰ ਇੱਕ ਵਾਰੀ ਪ੍ਰੋਕਸੀ ਕਰਨ ਦੀ ਆਦਤ ਪੈ ਜਾਂਦੀ, ਉਹ ਕਈ ਪਾਸੇ ਪ੍ਰੋਕਸੀ ਹੁੰਦਾ ਔਰ ਕਈ ਪਾਸੇ ਉਹਨਾਂ ਦੇ ਹਿੱਤ ਨੇ। ਔਰ ਇਸ ਸਾਰੇ ਦੇ ਨਾਲ ਇੱਕ ਜਿਹੜਾ ਪਾਰਟ ਬੇਸ਼ੱਕ ਨਿਊਜ਼ ਹੈ ਕੱਲ ਦੀ ਸੀ, ਲੇਕਿਨ ਇਹਨੂੰ ਕਿਸੇ ਨੇ ਵੀ ਨਹੀਂ ਲਿਆ। ਮੈਂ ਵੀ ਕੱਲ ਪਹਿਲੇ ਹਿੱਸੇ 'ਚ ਉਹਨੂੰ ਡਿਸਕਸ ਕਰਨਾ ਚਾਹੁੰਦਾ ਸੀ। ਜਿਹੜੀ ਇੱਕ ਨਵੀਂ ਡਿਵੈਲਪਮੈਂਟ ਇਸ ਸਾਰੇ 'ਚ, ਕਿਉਂਕਿ ਅਸੀਂ ਅਮਰੀਕਾ ਅਫਗਾਨਿਸਤਾਨ ਜਾਂ ਅਮਰੀਕਾ ਤਾਲਿਬਾਨ ਦੇ ਹਵਾਲੇ ਨਾਲ ਕਰ ਰਹੇ ਹਾਂ, ਦੁਨੀਆ 'ਚ ਆਮ ਲੋਕਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਕਿ ਜੀ ਜਸਟਿਸ ਕਿੱਥੇ ਮਿਲੇ, ਤੇ ਉਹ ਕਹਿੰਦੇ ਨੇ ਜੀ UN 'ਚ ਜਾਓ। UN ਦੇ ਵਿੱਚ ਜਿਹੜਾ ਹਿਊਮਨ ਰਾਈਟ ਕਾਉਂਸਲ ਹੀ ਹੈ ਵੱਧ ਤੋਂ ਵੱਧ ਜਿਹੜਾ ਕਰ ਸਕਦੇ। ਲੇਕਿਨ 2 ਅਦਾਰੇ ਇੰਟਰਨੈਸ਼ਨਲੀ ਜਿਨ੍ਹਾਂ ਦੀ ਚਰਚਾ ਹੁਣ ਪਿਛਲੇ ਦਿਨਾਂ 'ਚ ਇੱਕ ICJ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਉਹਦੀ ਚਰਚਾ ਹੋਈ ਜਦੋਂ ਕੁਲਭੂਸ਼ਣ ਯਾਦਵ ਦੇ ਕੇਸ ਨੂੰ ਜਿਹੜਾ ਕਿ ਉਹਨਾਂ ਦਾ ਰਾਹ ਦਾ ਆਪਰੇਟਿਵ ਪਾਕਿਸਤਾਨ ਨੇ ਫੜਿਆ, ਇੰਡੀਆ ਉਸ ਕੇਸ ਨੂੰ ਜਿਹੜਾ ICJ ਉਹਨੂੰ ਇਨ ਬਰੀਫ ਕਹਿੰਦੇ ਨੇ, ਉਹਦੇ 'ਚ ਲੈ ਕੇ ਗਿਆ। ਉਦੋਂ ਬਹੁਤਿਆਂ ਨੂੰ ਪਤਾ ਲੱਗਾ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੀ ਹੈ ਔਰ ਉਹਦੇ 'ਚ ਕਿਵੇਂ ਜਿਹੜੀਆਂ ਨੇ। ਪਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਸਰਕਾਰੀ ਲੈਵਲ ਦੇ ਉੱਤੇ ਹੀ ਕੇਸ ਜਾਂਦੇ ਨੇ। ਹੁਣ ਦੂਸਰਾ ਇੱਕ ਅਦਾਰਾ ਜਿਹਨੂੰ ਅਮਰੀਕਾ ਨੇ ਭਾਵੇਂ ਮਾਨਤਾ ਨਹੀਂ ਦਿੱਤੀ ਕਦੇ ਵੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ICC। ਔਰ ICC ਦਾ ਜ਼ਿਕਰ ਹੋਇਆ ਜਦੋਂ ਬੋਸਨੀਆ ਦੇ ਵਿੱਚ ਹਿਊਮਨ ਰਾਈਟਸ ਵਾਇਲੇਟ ਕਰਨ ਵਾਲਾ ਜਾਂ ਮੁਸਲਮਾਨਾਂ ਦੀ ਜੈਨੋਸਾਈਡ ਕਰਨ ਵਾਲਾ ਸਰਬੀਅਨ ਜਿਹੜਾ ਮਿਲੋਸੇਵਿਚ,
ਜੀ ਉਹਨਾਂ ਨੇ ਜਿਹੜਾ ਉਹ ਇੰਡਾਈਕਟ ਕੀਤਾ ਔਰ ਕ੍ਰਿਮੀਨਲ ਦੇ ਤੌਰ ਉਹਨੂੰ ਅਰੈਸਟ ਵੀ ਕੀਤਾ, ਉਹਦੀ ਜੇਲ੍ਹ ਦੇ ਵਿੱਚ ਹੀ ਮੌਤ ਹੋਈ। ਔਰ ਇਸੇ ਤਰ੍ਹਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਉਸ ਤੋਂ ਪਹਿਲਾਂ ਪਿਨੋਸ਼ੇ ਉਹਦਾ ਨਾਂ ਸੀ। ਹੁਣ ਇਹ ਮੰਗ ਜਿਹੜੀ ਕਾਫੀ ਦੇਰ ਤੋਂ ਹੋ ਰਹੀ ਸੀ, ਹਿਊਮਨ ਰਾਈਟਸ ਗਰੁੱਪ ਜਿਹਨਾਂ 'ਚ ਐਮਨੈਸਟੀ ਇੰਟਰਨੈਸ਼ਨਲ ਔਰ ਹਿਊਮਨ ਰਾਈਟਸ ਵਾਚ ਔਰ ਬਾਕੀ ICC 'ਚ ਸੀ ਕਿ ਜਿਵੇਂ ਅਫਗਾਨ ਪ੍ਰਿਜ਼ਨਰਸ ਨੂੰ ਅਮਰੀਕਾ ਨੇ ਉਹਨਾਂ ਮੁਲਕਾਂ ਦੇ ਵਿੱਚ, ਈਸਟਰਨ ਯੂਰਪ ਦੇ ਇਹਨਾਂ ਦੇ ਮੁਲਕ, ਉਹਨਾਂ 'ਚ ਰੱਖ ਕੇ ਟਾਰਚਰ ਕੀਤਾ, ਅਫਗਾਨਿਸਤਾਨ 'ਚ ਟਾਰਚਰ ਕੀਤਾ, ਕਿ ਵੀ ਅਮਰੀਕਾ ਨੇ ਉਹ ਜਿਹੜੀਆਂ ਇੰਟਰਨੈਸ਼ਨਲ ਕਨਵੈਨਸ਼ਨਸ ਨੇ ਉਹ ਵਾਇਓਲੇਟ ਕੀਤੀਆਂ ਔਰ ਉਹਨਾਂ ਨੂੰ ਦੋਸ਼ੀ ਮੰਨਿਆ ਜਾਏ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਅਮਰੀਕਾ ਨੂੰ। ਔਰ ਜ਼ਾਹਰ ਹੈ ਕਿ ਇਹ ਮੰਗ ਫਿਰ ਤਾਲਿਬਾਨ ਤੇ ਵੀ ਸੀ ਕਿ ਭਾਈ ਉਹ ਵੀ ਪ੍ਰਿਜ਼ਨਰਸ ਨਾਲ ਕਿਵੇਂ ਸਲੂਕ ਕਰਦੇ ਨੇ ਔਰ ਕੀ ਜ਼ਿਆਦਤੀ ਕਰਦੇ ਨੇ। ਹੁਣ ਜਦੋਂ ਅਸੀਂ ਟਾਈਮਿੰਗ ਦੇਖ ਰਹੇ ਹਾਂ, ਜਸਟ ਕੱਲ ਇਹ ਖਬਰ ਮੇਨ ਈਵਨ ਗਲੋਬ ਐਂਡ ਮੇਲ ਨੇ ਵੀ ਡਿਸਕਸ ਕੀਤਾ, ਕਿਉਂਕਿ ਜੇ ਇਸ ਦੀ ਇੰਪਲੀਮੈਂਟੇਸ਼ਨ ਹੁੰਦੀ, ਹਾਲਾਂਕਿ ਅਮਰੀਕਾ ਮੰਨਦਾ ਹੀ ਨਹੀਂ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ, ਇਸ ਲਈ ਖਬਰ ਆਉਣ ਤੋਂ ਬਾਅਦ ਹੀ ਉਹਨਾਂ ਦੇ ਸੈਕਟਰੀ ਆਫ ਸਟੇਟ ਨੇ ਦੂਜੇ ਨੇ ਟਰੈਸ਼ ਕੀਤਾ ਕਿ ਜੀ ਅਸੀਂ ਨਹੀਂ ਮੰਨਦੇ, ਪਰ ਇਹਦੀ ਜ਼ਦ ਫਿਰ ਕੈਨੇਡਾ ਵੀ ਆ ਸਕਦਾ। ਔਰ ਇਹ ਖਬਰ ਹੈ ਵਰਲਡ ਕੋਰਟ ਆਥੋਰਾਈਜ਼ਸ ਪ੍ਰੋਬ ਆਫ ਅਲੈਜਡ ਵਾਰ ਕ੍ਰਾਈਮਸ ਬਾਈ US ਐਂਡ ਤਾਲਿਬਾਨ ਇਨ ਅਫਗਾਨਿਸਤਾਨ। ਇਹ ਬਹੁਤ ਵੱਡੀ ਖਬਰ ਹੈ ਕਿ ਵੀ ਜਿਹੜੇ ਵਾਰ ਕ੍ਰਾਈਮ, ਇਕੱਲੀ ਹੁਣ ਹਿਊਮਨ ਰਾਈਟ ਵਾਇਓਲੇਸ਼ਨ ਲਫ਼ਜ਼ ਬਹੁਤ ਲਾਈਟ ਹੈ ਕਿ ਜੰਗੀ ਅਪਰਾਧ ਜਾਂ ਜੰਗੀ ਜ਼ੁਰਮ ਇਸ ਨੂੰ ਕਹਿੰਦੇ ਨੇ ਵਾਰ ਕ੍ਰਾਈਮਸ, ਕਿ ਉਹਨਾਂ ਨੇ ਔਰ ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਔਰ ਉਹਨਾਂ ਦੀ ਬੜੀ ਬੋਲਡ ਕਾਲੀ ਬੀਬੀ ਜੱਜ ਹੈ ਫਤੂ ਬੈਨਸੂਡਾ, ਇਹਨੇ ਪਹਿਲਾਂ ਵੀ ਕਿਹਾ ਸੀ ਇਹਦੇ ਅਮਰੀਕਾ ਆਉਣ ਤੇ ਵੀ ਪਾਬੰਦੀ ਲਾਈ ਹੋਈ ਹੈ, ਪਰ ਉਹਨੇ ਇਹ ਔਰ ਇਹ ਖਬਰ ਗਲੋਬ ਐਂਡ ਮੇਲ ਨੇ ਦਿੱਤੀ ਹੈ ਕਿ ਵੀ ਆਫਟਰ 23 years ਜਿਹੜਾ ਇਹ 20 ਦਾ ਡਿਸੀਜਨ ਥਰਸਡੇ ਵੀਰਵਾਰ ਨੂੰ ਆਇਆ by senior international criminal judges, international criminal court judges in The Hague, ICC the headquarter Hague hai, has sparked widespread praise from human rights groups, but it triggered a vehement reaction from Trump administration, which has already threatened to impose financial sanctions and visa bans on any international criminal court officials who assist in an investigation of US citizens. So ਜਿਹੜਾ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਫੈਸਲਾ ਸੁਣਾਇਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਚੀਫ ਪ੍ਰੋਸੀਕਿਊਟਰ ਉਹਨਾਂ ਦੇ, ਜਿਵੇਂ ਮੈਂ ਕਿਹਾ, ਬੀਬੀ ਫਤੂ ਬੈਨਸੂਡਾ, ਉਹਨਾਂ ਨੇ ਰਿਪੋਰਟ ਕੀਤਾ ਦੈਟ ਦੇयर ਇਜ਼ ਅ ਰੀਜ਼ਨੇਬਲ ਬੇਸਿਸ, ਹੈ ਉਹਨਾਂ ਦਾ ਫੈਸਲਾ, ਦੇयर ਇਜ਼ ਅ ਰੀਜ਼ਨੇਬਲ ਬੇਸਿਸ ਟੂ ਬਿਲੀਵ that US soldiers and agents of Central Intelligence Agency CIA committed war crimes such as torture and rape in Afghanistan, ਕਿ ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਤਸ਼ੱਦਦ ਔਰ ਜਬਰ ਜਨਾਹ ਕੀਤਾ ਹੈ। At least 61 Afghan detainees appear to have been subjected to torture, cruel treatment, outrages upon personal dignity by US soldiers between 2003 and 2014, while CIA agents appears to have ਇਹ ਅੱਗੇ ਉਹਦੀ ਡੀਟੇਲ ਹੈ। ਉਹਨਾਂ ਨੇ ਕਿਹਾ ਵੀ ਘੱਟੋ ਘੱਟ ਜਿਹੜੇ 61 ਅਫਗਾਨ ਡਿਟੇਨੀ ਜਿਨ੍ਹਾਂ ਨੂੰ ਉਹਨਾਂ ਨੇ ਐਗਜ਼ਾਮਿਨ ਕੀਤਾ ਜਾਂ ਉਹਨਾਂ ਦੀ ਰਿਪੋਰਟਸ ਨਾਲ ਕੋਲ ਆਈਆਂ ਕਿ ਵੀ ਉਹਨਾਂ ਨੂੰ ਟਾਰਚਰ ਕੀਤਾ ਗਿਆ 2003 ਤੋਂ 2014 ਦੇ ਵਿਚਾਲੇ, ਜਿਹਦੇ 'ਚ ਕਿ CIA ਮੇਨ ਤੌਰ ਦੇ ਉੱਤੇ ਇਨਵੋਲਵ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਦੇ ਵਰ ਟਾਰਚਰਡ, ਦਿਸ ਅਪੀਅਰ ਟੂ ਹੈਵ ਬੀਨ ਕਮਿਟਡ ਐਜ਼ ਪਾਰਟ ਆਫ ਅਪਰੂਵਡ ਇੰਟੈਰੋਗੇਸ਼ਨ ਟੈਕਨੀਕਸ, ਕਿ ਇਹ ਉਹਨਾਂ ਨੇ ਮੰਨਿਆ ਹੋਇਆ ਵਾਟਰ ਬੋਰਡਿੰਗ, ਦੂਜੀਆਂ ਤੀਜੀਆਂ ਤਾਂ ਗੁਆਟਾਨਾਮਾ ਬੇਚ ਵੀ ਇਸੇ ਲਈ ਰੱਖੇ ਸੀ, ਉੱਥੇ ਟਾਰਚਰ ਹੀ ਕਰਦੇ ਸੀ। ਹੁਣ ਭਾਵੇਂ US ਜਿਹੜਾ ਹੈ ਉਹਨੇ ਕਦੇ ICC ਦਾ ਮੈਂਬਰ ਨਹੀਂ ਹੈ, ਉਹ ਪਰ ਜਿਹੜੇ ਇਹਨਾਂ ਦੇ ਮਿਲਟਰੀ ਫੋਰਸਿਸ ਔਰ CIA ਏਜੰਟਸ ਨੇ ਕੁਡ ਬੀ ਸਬਜੈਕਟ ਟੂ ਦਾ ਕੋਰਟ ਇਨਵੈਸਟੀਗੇਸ਼ਨ because their alleged crimes were committed by ICC member countries including Afghanistan and Eastern European countries. ਹੁਣ ਇਹ ਅੱਗੇ ਕਿਸ ਪਾਸੇ ਨੂੰ ਜਾਏਗਾ ਔਰ ਇਹਦੇ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਕਾਫੀ ਚੀਖ ਚਿਹਾੜਾ ਪਾਇਆ, ਪਰ ਮਿਸਟਰ ਸਾਕੋ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਰਿਪਰੈਜ਼ੈਂਟ ਕਰਦੀ ਹੈ, ਉਹ ਕਿਹਾ the first true hope of justice for the victims of Afghanistan war. This is a decision that will be extremely popular with those fighting for justice and deeply unpopular with the parties to the conflict, including powerful states that attempted to bully the court and who eluded it for a long time.
ਔਰ ਇਹਦੇ ਚ ਈਵਨ ਮੈਨੂੰ ਨਹੀਂ ਸੀ ਪਤਾ ਕਿ ਹਿਊਮਨ ਰਾਈਟਸ ਵਾਚ ਦੇ ਵਿੱਚ ਹੁਣ ਇੱਕ ਸਿੱਖ ਨੌਜਵਾਨ ਐਸੋਸੀਏਟ ਇੰਟਰਨੈਸ਼ਨਲ ਜਸਟਿਸ ਹੈ ਪਰਮਪ੍ਰੀਤ ਸਿੰਘ, ਜੀ ਉਹਨੇ ਵੀ ਵੈਲਕਮ ਕੀਤਾ। ਉਹਨੇ ਕਿਹਾ ਦਾ ਰੂਲਿੰਗ reaffirms the court's essential role for victims when all other doors to justice are closed। ਹੁਣ ਇਸ ਦੀ ਅਹਿਮੀਅਤ ਸਾਡੇ ਲਈ ਵੀ ਇਹ ਹੈ ਕਿ ਵੀ ਜੋ ਕੁਝ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਪਿਛਲੇ 35 ਸਾਲ ਚ ਕੀਤਾ ਹੋ ਰਿਹਾ ਹੈ, ਜੀ ਜੋ ਕੁਝ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ, ਬਿਲਕੁਲ ਜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਅਮਰੀਕਾ ਵਰਗੀ ਪਾਵਰਫੁਲ ਤਾਕਤ ਨੂੰ ਸਿੱਧਾ ਧੁਰ ਲਿਆ ਕਿ ਵੀ ਤੁਹਾਡੀਆਂ CIA ਔਰ ਇਹਨਾਂ ਨੇ ਕੀਤਾ ਹੈ, ਸੋ ਕੱਲ ਨੂੰ ਇਹ ਇੱਕ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਹੈ ਕਿ ਜੇ ਅਫਗਾਨਿਸਤਾਨ ਦੇ ਵਿੱਚ ਇਹਨਾਂ ਦੇ ਜਿਹੜੇ ਵਾਰ ਕ੍ਰਾਈਮ ਨੇ, ਵਾਰ ਕ੍ਰਾਈਮ ਹੀ ਉਹਨਾਂ ਨੇ ਕਿਹਾ ਹੈ, ਤੇ ਫਿਰ ਜਿਹੜੀ ਭਾਰਤ ਸਰਕਾਰ ਨੇ ਵਾਰ ਕ੍ਰਾਈਮ ਕਮਿਟ ਕੀਤੇ ਨੇ ਸਿੱਖਾਂ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ, ਜਾਂ ਅੱਜ ਭਾਰਤ ਭਰ 'ਚ ਮੁਸਲਮਾਨਾਂ ਦੇ ਖਿਲਾਫ, ਕਿਸੇ ਵੇਲੇ ਭਾਰਤ ਨੂੰ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਅਕਾਊਂਟੇਬਲ ਠਹਿਰਾਇਆ ਜਾ ਸਕਦਾ ਹੈ। ਸੋ ਇਹ ਇਹਦਾ ਇਫੈਕਟ ਸਾਡੇ ਉੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।